ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਣਗੇ ਕੀ ਕੁਛ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ, ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ। ਕੁਝ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤਾਂ ਤੁਸੀਂ ਕਰ ਸਕੋਗੇ, ਕਾਲ ਕਰ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਦੀ, ਕਲੋਬਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗੈਲ, ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ, ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ, ਮਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਤਿੰਦ, ਰਮਿੰਦਰ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਆਪਾਂ ਨਾਗਾਲੈਂਡ ਵਾਲੀ ਕਰਦੇ ਹਾਂ। ਉਹ ਮਾਮਲਾ ਜਿਹੜਾ ਆ ਉਹ ਕਾਫੀ ਗਰਮਾਇਆ ਹੋਇਆ ਦੋਹਾਂ ਸਦਨਾਂ ਦੇ ਵਿੱਚ, ਅਤੇ ਇਸੇ ਕਰਕੇ ਗ੍ਰਹਿ ਮੰਤਰੀ ਨੂੰ ਜਵਾਬ ਵੀ ਦੇਣਾ ਪਿਆ। ਐਕਚੁਅਲੀ ਇੱਕ ਵਾਰੀ ਫੇਰ ਇਹ ਜਿਹੜਾ ਅਫਸਫਾ ਲੱਗੀ ਹੋਈ ਆ, ਉਹਦਾ ਮਾਮਲਾ ਵਾਹਵਾ ਉੱਭਰਿਆ। ਅੱਜ ਮੁੱਖ ਮੰਤਰੀ ਨੇ ਉੱਥੋਂ ਦੇ ਨੇ ਇਹ ਗੱਲ ਕਹੀ ਆ ਕਿ ਇਹਦੇ ਨਾਲ ਬਦਨਾਮੀ ਹੋ ਰਹੀ ਆ, ਤੇ ਇਸ ਕਰਕੇ ਇਹ ਅਫਸਫਾ ਲਾ ਦੇਣੀ ਚਾਹੀਦੀ ਆ। ਅਫਸਫਾ ਜਿਹੜੀ ਹੈਗੀ ਆ, ਉਹਦੇ ਤਹਿਤ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ, ਫੌਜ ਹੈ, ਉਹਨੂੰ ਬਹੁਤ ਜ਼ਿਆਦਾ ਅਧਿਕਾਰ ਮਿਲੇ ਹੋਏ ਆ। ਬਿਨਾਂ ਕਿਸੇ ਵਾਰੰਟ ਤੋਂ ਕਿਸੇ ਦੀ ਵੀ ਪੁੱਛ ਗਿੱਛ ਉਹ ਕਰ ਸਕਦੀ ਆ। ਇਹ ਜਿਹੜੀ ਘਟਨਾ ਵਾਪਰੀ ਆ, ਇਹ ਮਜ਼ਦੂਰਾਂ ਦੇ ਉੱਤੇ ਜਿਹੜੀ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ ਸੀ। ਇਹ ਕਿਹਾ ਜਾ ਰਿਹਾ ਕਿ ਭੁਲੇਖੇ ਦੇ ਨਾਲ ਇਹ ਹੋ ਗਈ। ਉਹਦੇ ਕਰਕੇ ਇਹ ਮਾਮਲਾ ਦੁਬਾਰਾ ਤੋਂ ਉੱਭਰਿਆ। ਜੇ ਤੁਹਾਨੂੰ ਯਾਦ ਹੋਵੇ ਤਾਂ ਜਿਹੜੀ ਇਰਮੀਲਾ ਸ਼ਿਰੋਨ ਸੀਗੀ, ਔਰਤ ਜਿਹਨੇ ਭੁੱਖ ਹੜਤਾਲ ਰੱਖੀ ਸੀ, ਵਰ੍ਹਿਆਂ ਤੱਕ ਹੜਤਾਲ ਦੇ ਉੱਤੇ ਸੀਗੀ ਉਹ, ਤੇ ਉਹਦੀ ਜਿਹੜੀ ਮੰਗ ਸੀਗੀ ਉਹ ਇਹੀ ਮੰਗ ਸੀਗੀ ਕਿ ਅਫਸਫਾ ਲਾਇਆ ਜਾਵੇ ਉੱਥੋਂ। ਪਰ ਜਦੋਂ ਇਲੈਕਸ਼ਨਾਂ ਦੇ ਵਿੱਚ ਵਿਚਾਰੀ ਖੜੋਗੀ ਤੇ ਉਹਨੂੰ ਜਿਹੜੀਆਂ ਵੋਟਾਂ ਸੀ, ਗਿਣਤੀ ਦੀਆਂ ਸੈਂਕੜੇ ਵੀ ਨਹੀਂ ਪਈਆਂ ਸੀਗੀਆਂ। ਹੁਣ ਲੋਕ ਇਹ ਕਹਿਣ ਲੱਗੇ ਕਿ ਇਹ ਗਲਤ ਲੱਗੀ ਹੋਈ ਆ ਅਫਸਫਾ। ਮਾਮਲਾ ਜਿਹੜਾ ਕੱਲ ਦੋਨਾਂ ਸਦਨਾਂ ਦੇ ਵਿੱਚ ਉੱਠਿਆ, ਦੋਨਾਂ ਸਦਨਾਂ ਦੇ ਵਿੱਚ ਵਿਰੋਧੀ ਧਿਰਾਂ ਨੇ ਇਸ ਮਾਮਲੇ ਦੇ ਉੱਤੇ ਜਵਾਬ ਮੰਗਿਆ, ਜਵਾਬ ਦੇਣਾ ਪੈ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਸਦਨ ਦੇ ਵਿੱਚ ਜਵਾਬ ਦਿੱਤਾ। ਇਹ ਕਿਹਾ ਕਿ ਇਹਦੇ ਵਾਸਤੇ ਸਿੱਟ ਬਣਾਈ ਗਈ ਆ, ਸਿੱਟ ਜਾਂਚ ਕਰੂਗੀ ਕਿ ਕਿਵੇਂ ਇਹ ਗਲਤੀ ਹੋਈ ਆ। ਨਾਗਾਲੈਂਡ ਪੁਲਿਸ ਨੇ ਫੌਜ ਦੀ 21ਵੀਂ ਪੈਰਾ ਸਪੈਸ਼ਲ ਫੋਰਸ ਦੇ ਖਿਲਾਫ ਕਤਲ ਕੇਸ ਦਰਜ ਕੀਤਾ। ਪੈਰਾਮਿਲਟਰੀ ਫੋਰਸਿਸ ਦੇ ਉੱਤੇ ਕਥਿਤ ਤੌਰ ਤੇ ਨਾਗਰਿਕਾਂ ਤੇ ਗੋਲੀਬਾਰੀ ਕਰਨ ਦੇ ਦੋਸ਼ ਲਾਏ ਗਏ ਆ। ਜਿਹੜੇ ਅਮਿਤ ਸ਼ਾਹ ਹੋਰਾਂ ਨੇ ਇਹ ਗੱਲ ਕਹੀ ਆ ਕਿ ਇਹਦਾ ਅਫਸੋਸ ਹੈ ਸਰਕਾਰ ਨੂੰ ਕਿ ਅਜਿਹਾ ਕਿਉਂ ਹੋਇਆ। 14 ਨਾਗਰਿਕ ਇਹਦੇ ਵਿੱਚ ਮਾਰੇ ਗਏ ਨੇ। 7 ਜਿਹੜੇ ਨਾਗਰਿਕ ਨੇ ਉਹ ਤਾਂ ਪੁਲਿਸ ਗੋਲੀ ਦੇ ਨਾਲ ਪਹਿਲਾਂ ਮਾਰੇ ਗਏ, ਬਾਅਦ ਦੇ ਵਿੱਚ ਫੌਜ ਦੀ ਗੋਲੀ ਦੇ ਨਾਲ, ਮਾਫ ਕਰਨਾ, ਤੇ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਫੌਜ ਨੇ ਆਪਣੀ ਸੁਰੱਖਿਆ ਦੇ ਵਾਸਤੇ ਗੋਲੀ ਚਲਾਈ, ਜਿਹਦੇ ਵਿੱਚ ਇਹ ਨਾਗਰਿਕ ਮਾਰੇ ਗਏ। ਅਫਸਫਾ ਜਿਹੜਾ ਲੱਗਿਆ ਹੋਇਆ, ਉਹਦਾ ਚਰਚਾ ਇੱਕ ਵਾਰੀ, ਜਿਵੇਂ ਮੈਂ ਸਟਾਰਟਿੰਗ 'ਚ ਕਿਹਾ, ਕਿ ਉਹ ਦੁਬਾਰਾ ਤੋਂ ਫੇਰ ਛਿੜਿਆ ਕਿ ਇਹ ਕਾਨੂੰਨ, ਇੱਥੋਂ ਤੱਕ ਇਹ ਗੱਲ ਤੁਰ ਪਈ ਕਿ ਇਹਨੂੰ ਰੀਪੀਲ ਕੀਤਾ ਜਾਵੇ, ਇਹਨੂੰ ਵਾਪਸ ਲਿਆ ਜਾਵੇ। ਜਦੋਂ ਇਹ ਸਿਵੇ ਬਲੇ ਨੇ ਇਕੱਠੇ ਇੱਕ ਪਿੰਡ ਦੇ ਵਿੱਚ, ਖਾਸ ਤੌਰ ਦੇ ਉੱਤੇ 12 ਇੱਕ ਪਿੰਡ ਦੇ ਵਿੱਚ ਜਦੋਂ ਸਿਵੇ ਬਲੇ, ਤੇ ਇਹਦੇ ਨਾਲ ਜਿਹੜਾ ਸੀ ਉਸ ਪੂਰੇ ਇਲਾਕੇ ਦੇ ਵਿੱਚ ਸੋਗ ਪਾਇਆ ਗਿਆ। ਹੁਣ ਪਤਾ ਨਹੀਂ ਕਿੰਨੇ ਕੁ ਦਿਨ ਇਹ ਮਾਮਲਾ ਭਖਿਆ ਰਹਿੰਦਾ। ਇਸ ਵੇਲੇ ਨਾਗਾਲੈਂਡ ਦੇ ਵਿੱਚ ਔਰ ਅਫਸਫਾ ਦਾ ਜ਼ਿਕਰ ਜਿਹੜਾ ਉਹ ਮੁਲਕ ਪੱਧਰ ਦੇ ਉੱਤੇ ਜ਼ਰੂਰ ਹੋ ਰਿਹਾ ਜੀ ਜੀ ਬਿਲਕੁਲ ਜੀ। ਲੋਕੀ ਐਤਕੀ ਤਾਂ ਬਹੁਤ ਇਸ ਬਾਰੇ ਬੋਲ ਰਹੇ ਆ। ਅੱਗੇ ਕਰਦੇ ਆ ਕਿਸਾਨਾਂ ਦੀ ਗੱਲ। ਕਿਸਾਨ ਮੋਰਚੇ ਦੇ ਅਗਲੇ ਸੰਘਰਸ਼ ਬਾਰੇ, ਅਗਲਾ ਪੜਾਅ ਕੀ ਹੋਊਗਾ, ਉਸ ਲਈ ਮੀਟਿੰਗ ਹੋਊਗੀ। ਦੇਖੋ, ਇੱਕ ਪਾਸੇ ਜੇ ਆਪਾਂ ਸਿਆਸੀ ਧਿਰਾਂ ਨੂੰ ਲੈਂਦੇ ਆ, ਤੇ ਸਿਆਸੀ ਧਿਰਾਂ, ਚਾਹੇ ਉਹ ਅਕਾਲੀ ਦਲ, ਬਾਦਲ ਹੈ, ਉਹ ਤਾਂ ਭੱਜੇ ਹੀ ਫਿਰਦੇ ਆ ਉਮੀਦਵਾਰ ਐਲਾਨ ਦੇ। ਬਾਕੀ ਧਿਰਾਂ ਦੀ ਵੀ ਗੱਲ ਕਰੀਏ ਤੇ ਉਹ ਤਾਂ ਲਗਭਗ ਭੁੱਲ ਭੁਲਾ ਹੀ ਗਈਆਂ ਕਿ ਕਿਸਾਨ ਅਜੇ ਵਾਪਸ ਨਹੀਂ ਪਰਤੇ।
ਕਿਸਾਨ ਅਜੇ ਸਰਹੱਦਾਂ ਦੇ ਉੱਤੇ ਹੀ ਬੈਠੇ ਆ। ਉੱਥੇ ਅਜੇ ਇਹ ਨਹੀਂ ਪਤਾ ਕਿ ਜਾਣੀ ਕਿੱਧਰ ਨੂੰ ਆ ਗੱਲ, ਕਿਉਂਕਿ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਸੱਦਿਆ ਨਹੀਂ ਕਿਸਾਨੀ ਧਿਰਾਂ ਨੂੰ ਗੱਲਬਾਤ ਦੇ ਵਾਸਤੇ। ਜਿਹੜੀ ਚਿੱਠੀ ਲਿਖੀ ਸੀ ਕਿਸਾਨਾਂ ਨੇ, ਸੰਯੁਕਤ ਕਿਸਾਨ ਮੋਰਚੇ ਨੇ, ਉਹ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਸਰਕਾਰ ਦੇ ਵੱਲੋਂ। MSP ਦੇ ਬਾਰੇ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਜਿਹੜੇ ਮਾਮਲੇ ਦਰਜ ਹੋਏ ਆ ਕਿਸਾਨਾਂ ਦੇ ਉੱਤੇ, 50,000 ਤੋਂ ਉੱਪਰ ਮਾਮਲੇ ਦਰਜ ਹੋਏ ਨੇ, 50,000 ਕਿਸਾਨਾਂ ਤੋਂ ਉੱਪਰ ਦੇ ਉੱਤੇ ਮਾਮਲੇ ਇਹ ਦਰਜ ਹੋਏ ਨੇ, ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਹੜੇ 700 ਦੇ ਕਰੀਬ ਕਿਸਾਨ ਸ਼ਹੀਦ ਹੋਏ ਆ, ਉਹਦੇ ਵਾਸਤੇ ਕੁਝ ਨਹੀਂ ਦੱਸਿਆ ਜਾ ਰਿਹਾ। ਸਰਕਾਰ ਉਸੇ ਹੀ ਗੱਲ ਦੇ ਉੱਤੇ ਖੜੀ ਆ ਇਸ ਵੇਲੇ ਕਿ ਜਦੋਂ 3 ਖੇਤੀ ਕਾਨੂੰਨ ਵਾਪਸ ਲੈ ਲਏ ਤੇ ਬਸ ਉਦੋਂ ਬਾਅਦ ਅਸੀਂ ਗੱਲ ਨਹੀਂ ਕਰਨੀ। ਕਿਸਾਨ ਜਥੇਬੰਦੀਆਂ ਇਸ ਗੱਲ ਦੇ ਉੱਤੇ ਬੈਠੀਆਂ ਨੇ ਕਿ ਜੇ ਸਣੇ ਕੇਸਾਂ ਦੇ ਉਹ ਵਾਪਸ ਮੁੜੀਆਂ ਤਾਂ ਕੋਈ ਕਿਸਾਨ ਆਉਂਦੇ ਸਮੇਂ ਦੇ ਦੌਰਾਨ ਇਹਨਾਂ ਜਥੇਬੰਦੀਆਂ ਦੇ ਨਾਲ ਖੜੋਊਗਾ ਨਹੀਂ। ਉਹ ਉਹਨਾਂ ਦੇ ਨਾਲ ਕਿਵੇਂ ਤੁਰੂਗਾ? ਇਹਨਾਂ ਕੇਸਾਂ ਨੂੰ ਲੈ ਕੇ ਕਿਵੇਂ ਉਹ ਆ ਸਕਦੇ ਆ? ਦੂਜਾ ਮੁੱਦਾ ਇਹ ਆ ਕਿ ਜਿਹੜੀ MSP ਆ, ਬੇਸ਼ੱਕ ਪੰਜਾਬ ਤੇ ਹਰਿਆਣੇ ਦੇ ਵਿੱਚ ਹੈਗੀ, ਪਰ ਉੱਤਰ ਪ੍ਰਦੇਸ਼, ਰਾਜਸਥਾਨ, ਬਾਕੀ ਜਿਹੜੇ ਸੂਬੇ ਨੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਕੁੱਦੇ, ਉਹ MSP ਦੇ ਮੁੱਦੇ ਨੂੰ ਲੈ ਕੇ ਕੁੱਦੇ। ਜੇ ਇਹ ਕਿਸਾਨ ਜਥੇਬੰਦੀਆਂ MSP ਦੇ ਮੁੱਦੇ ਨੂੰ ਇੱਥੇ ਛੱਡਦੀਆਂ ਨੇ ਤੇ ਤਾਂ ਉਹਨਾਂ ਦੇ ਵਾਸਤੇ ਵਾਪਸ ਆਉਣਾ ਔਖਾ ਹੋਊਗਾ। ਅੱਜ ਅਗਲੇ ਪੜਾਅ ਦੇ ਸੰਬੰਧੀ ਮੀਟਿੰਗ ਕੀਤੀ ਜਾ ਰਹੀ ਹੈ। ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ 5 ਮੈਂਬਰੀ ਕਮੇਟੀ ਦੇ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ ਸੈਂਟਰ ਦੇ ਵੱਲੋਂ। ਸਰਕਾਰ ਨੇ ਇਹ ਕਿਹਾ ਸੀਗਾ ਕਿ 5 ਮੈਂਬਰ ਦੇ ਦਿਓ, ਸੰਯੁਕਤ ਕਿਸਾਨ ਮੋਰਚੇ ਨੇ 5 ਮੈਂਬਰੀ ਕਮੇਟੀ ਬਣਾਤੀ ਤੇ ਹੁਣ ਜਿਹੜਾ ਇਹ ਕਹ ਲੋ ਕਿ ਇਹਦੇ ਉਹਨਾਂ ਨੇ ਕੋਈ ਇਹਦੇ ਤੇ ਰਾਬਤਾ ਨਹੀਂ ਕੀਤਾ। ਅੱਜ ਮੋਰਚੇ ਨੂੰ ਜਿਹੜੀ ਚਲਾ ਰਹੀ 9 ਮੈਂਬਰੀ ਕਮੇਟੀ ਨੂੰ ਵੀ ਕੱਲ ਸੱਦਿਆ ਗਿਆ ਤੇ ਉਹਦੇ ਤੋਂ ਬਾਅਦ ਇਹ ਲਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇ ਔਰ ਸਰਕਾਰ ਦੇ ਢਿੱਲੇ ਰੁਖ ਦੇ ਉੱਤੇ ਚਰਚਾ ਕੀਤੀ ਜਾਵੇ। ਸਪਸ਼ਟ ਕੀਤਾ ਜਾਵੇ ਕਿ ਕੇਂਦਰ ਸਰਕਾਰ ਇਸ ਭਰਮ ਦੇ ਵਿੱਚ ਤਾਂ ਨਹੀਂ ਕਿ ਮੋਰਚਾ ਜਿਹੜਾ ਉਹ ਖਤਮ ਹੋਣ ਵਾਲਾ ਹੈ। ਜੀ ਰੌਲੀ ਤਾਂ ਬਹੁਤ ਪਾ ਰਿਹਾ ਮੀਡੀਆ। ਅੱਗੇ ਗੱਲ ਕਰਦੇ ਹਾਂ, ਜਿਹੜੇ ਬਹੁਤੇ ਜਿਨ੍ਹਾਂ ਦੀ ਕਾਟੋ ਕਲੇਸ਼ ਆ, ਨਵਜੋਤ ਸਿੱਧੂ ਤੇ ਚੰਨੀ ਦੇ ਨਾਲ ਬਣਦੀ ਨਹੀਂ, ਪਰ ਕਾਂਗਰਸ ਨੇ ਉਹਨਾਂ ਨੂੰ ਉੱਪਰ ਹੀ ਫਿੱਟ ਕਰ ਦਿੱਤਾ। ਦੇਖੋ, ਇਸ ਮਾਮਲੇ ਦੇ ਉੱਤੇ ਕਾਂਗਰਸ ਨੇ ਹਰ ਵਰਗ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਤਾਂ ਕੀਤੀ ਆ, ਪਰ ਇਹ ਕੋਸ਼ਿਸ਼ ਕਾਂਗਰਸ ਅੰਦਰਲੇ ਕਲੇਸ਼ ਨੂੰ ਕਿੰਨਾ ਹੋਰ ਵਧਾਊਗੀ ਜਾਂ ਘਟਾਊਗੀ, ਇਹ ਅਗਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆ ਜਾਊਗਾ। ਵੈਸੇ ਹੈਰਾਨੀ ਵਾਲੀ ਗੱਲ ਅਜੇ ਤੱਕ ਇਹ ਹੈਗੀ ਆ ਕਿ ਇਹਦਾ ਐਲਾਨ ਹੋਏ ਨੂੰ ਕੁਝ ਘੰਟੇ ਹੋ ਚੁੱਕੇ ਆ, ਅਜੇ ਤੱਕ ਟਵੀਟ ਨਹੀਂ ਆਇਆ ਨਵਜੋਤ ਸਿੰਘ ਸਿੱਧੂ ਹੋਰਾਂ ਦਾ। ਸ਼ਾਇਦ ਕੋਈ ਨਾ ਕੋਈ ਟਵੀਟ ਉਹਨਾਂ ਦਾ ਆ ਜਾਵੇ ਛੇਤੀ। ਜਿਨ੍ਹਾਂ ਦੇ ਨਾਲ ਬਣਦੀ ਨਹੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਇਹ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਜਿਹੜੇ ਜਾਖੜ ਸਾਹਿਬ ਨੇ ਉਹ ਸਟਾਇਰ ਦੇ ਰੂਪ ਦੇ ਵਿੱਚ ਕਈ ਟਵੀਟ ਕਰਦੇ ਰਹੇ ਨੇ। ਸੁਨੀਲ ਜਾਖੜ ਹੋਰਾਂ ਨੂੰ ਜਿਹੜਾ ਉਹ ਬਣਾ ਦਿੱਤਾ ਗਿਆ ਜੀ ਜਿਹੜੀ ਚੋਣ ਪ੍ਰਚਾਰ ਕਮੇਟੀ ਆ ਉਹਦਾ ਮੁਖੀ। ਇਹ ਅਹਿਮ ਰਹੂਗਾ। ਜਿਹੜੇ KC ਵੇਣੂਗੋਪਾਲ ਨੇ ਉਹਨਾਂ ਨੇ ਇਹਨਾਂ ਕਮੇਟੀਆਂ ਦਾ ਐਲਾਨ ਕੀਤਾ। ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹੋਣਗੇ। ਸੀਨੀਅਰ ਕਾਂਗਰਸੀ ਨੇਤਾ ਤੇ ਰਾਜ ਸਭਾ ਦੇ ਮੈਂਬਰ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ। ਟਿਕਟਾਂ ਦੀ ਵੰਡ ਤੇ ਉਮੀਦਵਾਰਾਂ ਦੀ ਚੋਣ ਲਈ ਸਕਰੀਨਿੰਗ ਕਮੇਟੀ ਐਲਾਨੀ ਗਈ ਆ, ਜਿਹਦੇ ਚੇਅਰਮੈਨ ਅਜੇ ਮਾਕਨ ਹੋਣਗੇ। ਅੰਬਿਕਾ ਸੋਨੀ ਹੋਰਾਂ ਨੇ ਜਦੋਂ ਮੁੱਖ ਮੰਤਰੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਚੋਣ ਕੀਤੀ ਜਾ ਰਹੀ ਸੀ ਤਾਂ ਉਦੋਂ ਇੱਕ ਬਿਆਨ ਦੇ ਕੇ ਇੱਕ ਵੱਖਰੀ ਚਰਚਾ ਛੇੜ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਧਰਮ ਵਾਲਾ ਨਾਰਾ ਇੱਕ ਲਾ ਦਿੱਤਾ ਸੀਗਾ। ਸੁਨੀਲ ਜਾਖੜ ਹੋਰੀ ਉਹਨਾਂ ਤੋਂ ਔਖੇ ਹੋਏ ਸੀ ਉਦੋਂ ਬਹੁਤ। ਹੁਣ ਅੰਬਿਕਾ ਸੋਨੀ ਹੋਰੀ ਵੀ ਉੱਪਰ ਵਾਲੀ ਕਮੇਟੀ ਦੇ ਵਿੱਚ ਰਹਿਣਗੇ, ਸੁਨੀਲ ਜਾਖੜ ਹੋਰੀ ਵੀ ਰਹਿਣਗੇ, ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਰਹਿਣਗੇ। ਚਲੋ ਅਜੇ ਮਾਕਨ ਹੋਰਾਂ ਦੇ ਨਾਲ ਕਿਸੇ ਦੀ ਕੋਈ ਤੂੰ ਐਵੇਂ ਹੈ ਨਹੀਂ ਗੀ, ਬਾਕੀਆਂ ਦੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਹੈਗੀ ਆ। ਇਹ ਬੜਾ ਇੰਟਰਸਟਿੰਗਲੀ ਵੇਖਣ ਵਾਲਾ ਹੋਊਗਾ ਕਿ ਕਾਂਗਰਸ ਜਿਹੜੀ ਆ ਉਹ ਇਸ ਸਭ ਕਾਸੇ ਨੂੰ ਹੈਂਡਲ ਕਿਵੇਂ ਕਰੂਗੀ, ਪੰਜਾਬ ਕਾਂਗਰਸ। ਸੋ ਉਹ ਭਾਨੂਮਤੀ ਨੇ ਕੁਨਬਾ ਜੋੜਾ ਵਾਲੀ ਗੱਲ ਜਿਹੜੀ ਆ ਉਹ ਬਣਾ ਦਿੱਤੀ ਗਈ ਆ, ਉਹ ਕਰ ਦਿੱਤੀ ਗਈ ਆ। ਪਰ ਜਿਹੜੀ ਕਾਂਗਰਸ, ਪੰਜਾਬ ਕਾਂਗਰਸ ਪਹਿਲਾਂ ਹੀ ਨਹੀਂ ਪਤਾ ਲੱਗਦਾ, ਇੱਕ ਪਾਸੇ ਨੂੰ ਖਿੱਚੀ ਫਿਰਦਾ, ਦੂਜਾ ਦੂਜੇ ਪਾਸੇ ਨੂੰ ਖਿੱਚੀ ਫਿਰਦਾ ਤੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨਹੀਂ ਬਣਦੀ
3-4 ਹੁਣ ਹੋਰ ਉੱਤੇ ਲਿਆ ਕੇ ਜਿਹੜੇ ਦੀ ਉਹ ਬਿਠਾ ਦਿੱਤੇ ਕਮੇਟੀ ਦੇ ਰੂਪ ਦੇ ਵਿੱਚ। ਅਗਲੇ 1-2 ਦਿਨਾਂ ਦੇ ਵਿੱਚ ਇਹਦਾ ਅਸਲ ਇੰਪੈਕਟ ਜਿਹੜਾ ਉਹ ਵੇਖਣ ਨੂੰ ਮਿਲੂਗਾ ਕਿ ਕਿੰਨੇ ਕੁ ਖੁਸ਼ ਨੇ ਕਾਂਗਰਸੀ, ਚਲੋ ਕਾਂਗਰਸੀਆਂ ਨੂੰ ਛੱਡੋ, ਲੀਡਰਸ਼ਿਪ ਜਿਹੜੀ ਹੈ ਜੀ ਪੰਜਾਬ ਦੀ। ਔਰ ਖਾਸ ਤੌਰ ਦੇ ਉੱਤੇ ਗੱਲ ਦੇ ਉੱਤੇ ਅਸਤੀਫੇ ਦੀ ਧਮਕੀ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੀ ਸਟੈਂਡ ਰਹਿੰਦਾ ਇੱਥੇ? ਜੀ ਜੀ, ਬਸ ਉਹ ਚੁੱਪ ਵੀ ਨਹੀਂ ਨਾ ਬੈਠ ਸਕਦੇ। ਅਗਰ ਕੈਪਟਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਦਫ਼ਤਰ ਖੋਲ੍ਹਿਆ ਤੇ ਉਸਨੇ ਕਿਹਾ ਕਿ ਢੀਂਡਸੇ ਦੇ ਨਾਲ ਰਲ ਕੇ, ਭਾਜਪਾ ਨਾਲ ਰਲ ਕੇ ਚੋਣ ਲੜਨਗੇ। ਦੇਖੋ, ਵੈਸੇ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜੇ ਉਹ ਚੋਣ ਲੜਦੇ ਆ, ਚੋਣ ਤਾਂ ਲੜਨਗੇ, ਉਹ ਪਾਰਟੀ ਵੀ ਉਹਨਾਂ ਨੇ ਖੜੀ ਕਰ ਲਈ, ਪੰਜਾਬ ਲੋਕ ਕਾਂਗਰਸ। ਹੁਣ ਲੋਕ ਇਸ ਪੰਜਾਬ ਲੋਕ ਕਾਂਗਰਸ ਦੇ ਨਾਲ ਹੁੰਦੇ ਆ, ਇਹ ਵੱਡਾ ਸਵਾਲ ਆ। ਇੱਕ ਗੱਲ ਤਾਂ ਪੱਕੀ ਆ ਕਿ ਜਿਹੜੇ ਟਿਕਟੂ ਨੇ ਉਹ ਜ਼ਰੂਰ ਨਾਲ ਹੋਣਗੇ ਉਹਨਾਂ ਦੇ, ਕਿਉਂਕਿ ਜਿਹਨੂੰ ਹੋਰ ਕਿਸੇ ਜਗ੍ਹਾ ਤੋਂ ਟਿਕਟ ਨਹੀਂ ਮਿਲੂਗੀ ਉਹ ਇਹ ਸੋਚੂਗਾ ਚਲੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੀ ਪਾਰਟੀ ਹੈਗੀ ਆ, ਇਹ ਤਾਂ ਨਾਮ ਦੇ ਨਾਲ ਲੱਗ ਹੀ ਜਾਊਗਾ ਨਾ ਕਿ ਫਲਾਣੇ ਬੰਦੇ ਨੇ ਇਸ ਵਿਧਾਨ ਸਭਾ ਦੇ ਵਿੱਚੋਂ ਚੋਣ ਲੜੀ ਸੀਗੀ, ਚਾਹੇ ਕਿਸੇ ਵੀ ਪਾਰਟੀ ਵੱਲੋਂ ਲੜੀ ਹੋਵੇ। ਤੇ ਐਤਕੀ ਮੌਜਾਂ ਸਭ ਤੋਂ ਜ਼ਿਆਦਾ ਲੱਗਣਗੀਆਂ ਟਿਕਟੂਆਂ ਦੀਆਂ ਕਿ ਕਿਸੇ ਨਾ ਕਿਸੇ ਪਾਰਟੀ ਚੋਂ ਤਾਂ ਉਹਨਾਂ ਨੂੰ ਟਿਕਟ ਮਿਲੀ ਜਾਊਗੀ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਪੰਜਾਬ ਦੀ ਸਿਆਸਤ ਦੇ ਵਿੱਚ ਮੈਂ ਨੰਬਰ 1 ਹੈ। ਨੰਬਰ 1 ਕਿਹੜੇ ਪਾਸੇ ਤੋਂ ਆ ਇਹ ਨਹੀਂ ਪਤਾ। ਹੁਣ ਵੈਸੇ ਜੇ ਪੜ੍ਹਨਾ ਹੋਵੇ ਤੇ ਜਿਹੜੇ ਜੋ ਕੁਝ ਉਹ ਪਾਉਂਦੇ ਸੋਸ਼ਲ ਮੀਡੀਆ ਦੇ ਉੱਤੇ, ਜਦੋਂ ਜੇ ਉਹਦੇ ਹੇਠਾਂ ਤੁਸੀਂ ਕਮੈਂਟ ਵੇਖ ਲਓਗੇ ਤੇ ਉਹ ਕਿੱਧਰੋਂ ਨੰਬਰ 1 ਨੇ, ਉਦੋਂ ਉੱਥੇ ਪਤਾ ਲੱਗ ਜਾਂਦਾ। ਪਰ ਜਦੋਂ ਬੰਦਾ ਕਿਸੇ ਵਹਿਮ ਦੇ ਵਿੱਚ ਫਿਰਨ ਲੱਗ ਜਾਂਦਾ ਨਾ, ਉਹਦੀਆਂ ਅੱਖਾਂ ਤੇ ਉਹਦੇ ਕੰਨ ਚਾਪਲੂਸਾਂ ਦੇ ਹੱਥਾਂ ਦੇ ਵਿੱਚ ਆ ਜਾਂਦੇ ਆ, ਫਿਰ ਉਹ ਕਿੱਥੇ ਵੇਖਣ ਦਿੰਦੇ ਆ। ਇੱਕ ਪੁਰਾਣੀ ਕਹਾਵਤ ਹੁੰਦੀ ਸੀ, ਸਟੋਰੀ ਸੁਣਾਉਂਦੇ ਹੁੰਦੇ ਇਹੋ ਜਿਹੇ ਲੋਕਾਂ ਦੇ ਵਾਸਤੇ ਕਿ ਇਹੋ ਜਿਹੇ ਚਾਪਲੂਸਾਂ ਨੇ ਤਾਂ ਰਾਜਾ ਨੰਗਾ ਕਰਕੇ ਤੋਰਤਾ ਸੀ ਬਾਜ਼ਾਰ ਦੇ ਵਿੱਚ। ਇਹ ਉਹੀ ਕਹਾਣੀ ਹੈ ਜੀ। ਤੋ ਕਹਿ ਰਹੇ ਮੈਂ ਨੰਬਰ 1 ਹੈ। ਇਹ ਵੀ ਕਹੀ ਜਾਂਦੇ ਆ ਸਾਡਾ ਗੱਠਜੋੜ ਹੋ ਚੁੱਕਿਆ ਹੋਇਆ ਭਾਜਪਾ ਦੇ ਨਾਲ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਵੀ ਗੱਠਜੋੜ ਕਹਿੰਦੇ ਹੋ ਚੁੱਕਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਪਿਛਲੇ ਕਈ ਦਿਨਾਂ ਤੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਗਰੁੱਪ ਦੇ ਵੀ ਸਪੋਕਸਮੈਨ ਬਣੇ ਹੋਏ ਆ। ਉਹ ਜਿੱਥੇ ਗੱਲ ਕਰਦੇ ਆ ਨਾਲ ਉਹਨਾਂ ਦੀ ਗੱਲ ਕਰੀ ਜਾਂਦੇ। ਇਹ ਸਭ ਨੂੰ ਪਤਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਉਹਨਾਂ ਦੇ ਚੰਗੇ ਸੰਬੰਧ ਹੈ। ਪਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅਕਾਲੀ ਦਲ ਦੀ ਇੱਕ ਗੱਲ ਜ਼ਰੂਰ ਇਹ ਚੰਗੀ ਆ ਕਿ ਉਹਨਾਂ ਨੇ ਮੀਟਿੰਗ ਸੱਦੀ, ਉਹ ਕਿਤੇ ਵੀ ਡਿਕਟੇਟਰਸ਼ਿਪ ਨਹੀਂ ਦਿਖਾ ਰਹੇ। ਉਸ ਮੀਟਿੰਗ ਦੇ ਵਿੱਚ ਜਿਹੜੇ ਬਹੁਤੇ ਆਗੂ ਨੇ ਉਹ ਇਸ ਗੱਲ ਦੇ ਵਾਸਤੇ ਰਜਾਮੰਦ ਨਹੀਂ ਹੋਏ ਕਿ ਤੁਰੰਤ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਭਿਆਲੀ ਪਾ ਲਈ ਜਾਵੇ। ਸ਼ਾਇਦ ਉਹ ਇਹ ਗੱਲ ਸੋਚਦੇ ਆ ਕਿ ਅਜੇ ਕਿਸਾਨ ਵਾਪਸ ਪਰਤੇ ਨਹੀਂ। ਦੂਜੀ ਗੱਲ, ਜਿਹੜਾ ਅਕਾਲੀ ਦਲ ਹੈ ਚਾਹੇ ਉਹ ਕੋਈ ਵੀ ਹੋਵੇ, ਉਹਦਾ ਅਸਲ ਆਧਾਰ ਪੇਂਡੂ ਖੇਤਰਾਂ ਦੇ ਵਿੱਚ ਹੈ। ਪੇਂਡੂ ਖੇਤਰਾਂ ਵਾਲੇ ਬੈਠੇ ਆ ਬਾਹਰ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਗੱਲ ਆਪਾਂ ਕਰੀਏ ਤੇ ਮਾਝੇ ਤੇ ਦੁਆਬੇ ਦੇ ਵਿੱਚ ਉਹਨਾਂ ਦਾ ਬਹੁਤਾ ਆਧਾਰ ਹੈ ਨਹੀਂ, ਮਾਲਵੇ 'ਚ ਉਹਨਾਂ ਦਾ ਆਧਾਰ ਹੈ ਤੇ ਬਹੁਤਾ ਮਾਲਵਾ ਬੈਠਾ ਸਰਹੱਦਾਂ ਦੇ ਉੱਤੇ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ। ਜਦੋਂ ਉਹ ਉੱਥੇ ਬੈਠੇ ਆ ਤੇ ਉਹ ਭਾਜਪਾ ਦੇ ਨਾਲ ਕਿਵੇਂ ਸਾਂਝ ਭਿਆਲੀ ਪਾ ਸਕਦੇ? ਆਪਾਂ ਪਹਿਲਾਂ ਗੱਲ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਤਾਂ ਉਧਰ ਮੀਟਿੰਗ ਸੱਦਦਾ ਫਿਰਦਾ, ਵੀ ਗੱਲ ਹੀ ਨਹੀਂ ਉਹ ਸੁਣਨ ਦੇ ਵਾਸਤੇ ਤਿਆਰ। ਤੇ ਇੱਧਰ ਇਹ ਸਾਂਝ ਭਿਆਲੀ ਪਾ ਕੇ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਧੜੇ ਨੂੰ ਲੱਗਦਾ ਕਿ ਇਹ ਕਿਤੇ ਫਾਇਰ ਬੈਕ ਨਾ ਕਰ ਜਾਵੇ, ਇਸ ਕਰਕੇ ਉਹ ਕਾਹਲੀ ਨਹੀਂ ਕਰਨੀ ਚਾਹੁੰਦੇ। ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਹੈਰਾਨੀਜਨਕ ਤਰੀਕੇ ਦੇ ਨਾਲ ਤੁਸੀਂ ਕਹਿ ਲਓ ਕਿ ਉਹਨਾਂ ਦੇ ਵਾਸਤੇ ਵੀ ਬੈਟਿੰਗ ਕਰੀ ਜਾ ਰਹੇ ਨੇ। ਜੀ ਹੋ ਗਿਆ, ਜੀ ਹੋ ਗਿਆ, ਸਮਝੌਤਾ ਹੋ ਗਿਆ। ਜ਼ਿਆਦਾ ਕਾਹਲੇ ਆ ਨਾ ਜਿੱਤ ਜਾਣਾ, ਤਾਂ ਕਰਕੇ ਉਹਨਾਂ ਨੇ। ਤੇ ਅੱਗੇ ਬੇਅਦਬੀ ਮਾਮਲੇ ਦੀ ਜੇ ਗੱਲ ਕਰੀਏ ਤਾਂ ਉਹ ਹੋਰ ਉਲਝ ਗਿਆ। ਡੇਰੇ ਦੇ ਵਿੱਚੋਂ ਕੋਈ ਵੀ ਨਹੀਂ ਮਿਲਿਆ, ਸਭ ਫਰਾਰ। ਕੱਲ SIT ਗਈ ਸੀਗੀ ਇੱਥੇ ਸਿਰਸਾ ਡੇਰੇ ਦੇ ਵਿੱਚ। ਇਹ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕਿ ਵੀ ਜਿਹੜੀ ਇੰਸਾ ਹੈ, ਇਹ ਵਿਪਾਸਨਾ ਇੰਸਾ, ਉਹ ਲਾਸਟ ਟਾਈਮ ਜਦੋਂ ਹਰਿਆਣੇ ਦੇ ਵਿੱਚ ਬਣੀ ਸੀ ਇੱਕ ਸਿੱਟ, ਜਦੋਂ ਜਿਹੜੀਆਂ ਘਟਨਾਵਾਂ ਪੰਚਕੂਲਾ ਦੇ ਵਿੱਚ ਵਾਪਰੀਆਂ, ਇਹਦੀ ਜਦੋਂ ਅਰੈਸਟ ਹੁੰਦੀ ਆ ਉਸ ਵੇਲੇ, ਉਦੋਂ ਉਹ ਸਿੱਟ ਦੇ ਸਾਹਮਣੇ ਪੇਸ਼ ਹੋਈ ਸੀ। ਉਦੋਂ ਬਾਅਦ ਵਿਪਾਸਨਾ ਇੰਸਾ ਕਿਸੇ ਜਗ੍ਹਾ ਦੇ ਉੱਤੇ ਦਿਸੀ ਨਹੀਂ। ਉਹਦਾ ਇਹ ਨਹੀਂ ਪਤਾ ਕਿ ਉਹ ਕਿੱਥੇ ਆ, ਕਿਉਂਕਿ ਜਿਹੜਾ ਡੇਰੇ ਦੇ ਵਿੱਚ ਪਾਵਰ ਨੂੰ ਲੈ ਕੇ ਚੱਲਦਾ ਰਿਹਾ, ਦੋ ਧੜੇ ਬਣੇ ਰਹੇ ਉੱਥੇ ਕਿ ਕਿੱਧਰ ਨੂੰ ਜਾਣਾ ਇਸ ਵੇਲੇ, ਉਹਦੇ ਵਿੱਚ ਵੀ ਉਹ ਕਿਤੇ ਨਹੀਂ ਦਿਸਦੀ, ਉਹਦੀ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ। ਪਰ ਸਿੱਟ ਜਿਹਨੇ ਉਹਨੂੰ 3 ਵਾਰੀ ਸੰਮਣ ਕੀਤਾ ਸੀਗਾ,
ਪਰ ਉਹ ਆਈ ਨਹੀਂ। ਤੇ ਇਹ ਸਿੱਟ ਹੁਣ ਉਹਨਾਂ ਦੇ ਕੋਲੇ ਗਈ ਸੀ ਪੁੱਛਗਿੱਛ ਕਰਨ ਦੇ ਵਾਸਤੇ। ਨਾ ਤਾਂ ਉੱਥੇ ਵਿਪਾਸਨਾ ਇਨਸਾ ਮਿਲੀ ਆ ਤੇ ਨਾ ਉੱਥੇ ਡਾਕਟਰ ਨੈਣ ਜਿਹੜਾ ਉਹੀ ਮਿਲਿਆ। ਉੱਥੇ ਡੇਰੇ ਦੇ ਜਿਹੜੀ ਬਾਕੀ ਮੈਨੇਜਮੈਂਟ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਜਾਓ, ਉਹ ਛੇਤੀ ਤੁਹਾਡੇ ਕੋਲੇ ਜਾਂ ਸਿੱਟ ਦੇ ਸਾਹਮਣੇ ਦੋਨੋਂ ਜਾਣੇ ਪੇਸ਼ ਹੋ ਜਾਣਗੇ। ਕਦੋਂ ਪੇਸ਼ ਹੋ ਜਾਣਗੇ ਅਜੇ ਨਹੀਂ ਪਤਾ ਇਹਦਾ। ਹੁਣ ਇਹ ਵੀ ਪਤਾ ਲੱਗ ਰਿਹਾ ਲੇਟੈਸਟ ਕਿ ਜਿਹੜਾ ਇਹ ਡਾਕਟਰ ਨੈਣ ਹੈ ਉਹਨੇ ਹਾਈ ਕੋਰਟ ਦਾ ਰੁਖ ਕੀਤਾ। ਹਾਈ ਕੋਰਟ ਦੇ ਵਿੱਚ ਜਾ ਕੇ ਉਹਨੇ ਇਹ ਪਲੀਲ ਪਾਈ ਆ ਕਿ ਜੇ ਮੈਨੂੰ ਪੁੱਛਗਿੱਛ ਕਰਨੀ ਆ ਤੇ ਉਹਦੇ ਵਾਸਤੇ ਮੈਨੂੰ 7 ਦਿਨ ਦਾ ਨੋਟਿਸ ਦਿੱਤਾ ਜਾਵੇ। ਅਜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਣੀ ਆ। ਹਾਈ ਕੋਰਟ ਉਹਨੂੰ ਕਿਸੇ ਕਿਸਮ ਦੀ ਰਿਲੀਫ ਦਿੰਦੀ ਆ ਜਾਂ ਨਹੀਂ ਦਿੰਦੀ, ਇਹ ਨਿਰਭਰ ਕਰੂਗਾ ਜਿਹੜੀ ਪੰਜਾਬ ਸਰਕਾਰ ਦੇ ਵਕੀਲ ਨੇ ਉਹਨਾਂ ਦੇ ਕਾਰਗੁਜ਼ਾਰੀ ਦੇ ਉੱਤੇ ਕਿ ਉਹ ਕਿਹੜੇ ਤਰੀਕੇ ਦੇ ਨਾਲ ਆਪਣਾ ਕੇਸ ਰਿਪਰੈਜ਼ੈਂਟ ਕਰਦੇ ਆ। ਇੱਕ ਗੱਲ ਜ਼ਰੂਰ ਹੈਗੀ ਆ, ਜਿਹੜੀ ਗੱਲ ਆਪਾਂ ਪਿਛਲੇ ਸਮੇਂ ਤੋਂ ਵੀ ਕਰਦੇ ਰਹੇ ਆ, ਕਿ ਇਹ ਜਿਸ ਤਰੀਕੇ ਦੇ ਨਾਲ ਖਿਲਾਰ ਦਿੱਤਾ ਗਿਆ ਮਾਮਲਾ, ਜਿਸ ਤਰੀਕੇ ਦੇ ਨਾਲ ਲੰਮਾ ਖਿੱਚ ਲਿਆ ਗਿਆ ਇਹ ਮਾਮਲਾ, ਉਹਦੇ ਵਿੱਚੋਂ ਹਾਲ ਦੀ ਘੜੀ ਜਿੰਨੇ ਕੁ ਦਿਨ ਸਰਕਾਰ ਦੇ ਰਹਿੰਦੇ ਆ ਉਹਦੇ ਵਿੱਚ ਤਾਂ ਕਿਸੇ ਕਿਸਮ ਦੀ ਕੋਈ ਆਸ ਨਹੀਂ ਹੈਗੀ ਕਿ ਕੋਈ ਵੱਡੀ ਤਬਦੀਲੀ ਆ ਜਾਊਗੀ, ਕੋਈ ਵੱਡਾ ਇਹਦੇ ਵਿੱਚ ਫੈਸਲਾ ਆ ਜਾਊਗਾ। ਇਉਂ ਜ਼ਰੂਰ ਲੱਗਦਾ ਕਿ ਇਹਨੂੰ ਲਮਕਾਉਣਾ ਇੱਕ ਮਕਸਦ ਸੀ ਸਰਕਾਰ ਦਾ ਤੇ ਉਹ ਉਹਦੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਰਹੀ ਹੈ। ਕਿਉਂਕਿ ਚੋਣ ਜ਼ਾਬਤਾ ਕਿਸੇ ਵੇਲੇ ਵੀ ਲੱਗ ਜਾਣਾ ਤੇ ਉਦੋਂ ਬਾਅਦ ਸਰਕਾਰ ਦੇ ਕੋਲੇ ਇੱਕ ਵੱਡਾ ਬਹਾਨਾ ਹੋਊਗਾ ਕਿ ਜੀ ਅਸੀਂ ਕੀ ਕਰੀਏ, ਕੋਸ਼ਿਸ਼ ਤਾਂ ਅਸੀਂ ਬੜੀ ਕੀਤੀ ਪਰ ਚੋਣ ਜ਼ਾਬਤਾ ਲੱਗ ਗਿਆ। ਹੁਣ ਅਗਲੀ ਸਰਕਾਰ ਦੇ ਵਿੱਚ ਵੇਖਾਂਗੇ ਕਿ ਇਸ ਮਾਮਲੇ ਦੇ ਉੱਤੇ ਕੀ ਕਰਨਾ। ਬਿਲਕੁਲ ਜੀ, ਗਿਣੀਆਂ ਮਿੱਥੀਆਂ ਚਾਲਾਂ ਸੀ, ਜਿਹੜੀ ਮਰਜ਼ੀ ਸਰਕਾਰ ਆ ਜਾਏ। ਤਾਂ ਅੱਗੇ ਸਰਕਾਰ ਨੇ ਐਲਾਨ ਕੀਤਾ ਸੀਗਾ, ਪੰਜਾਬ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ, ਕਿ ਅਸੀਂ 5-5 ਮਰਲੇ ਦੇਵਾਂਗੇ ਘਰਾਂ ਲਈ। ਉਹ ਸਰਕਾਰ ਨੇ ਤਾਂ ਨਹੀਂ ਦਿੱਤੇ, ਪਰ ਲੋਕਾਂ ਨੇ ਤਾਂ ਆਪੇ ਕਬਜ਼ੇ ਕਰਨੇ ਸ਼ੁਰੂ ਕਰਤੇ। ਇੱਕ ਵਾਰੀ ਨਾ ਜੀ ਮੈਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਭਗਤਾਂ ਵਾਲਾ ਏਰੀਆ ਪੈਂਦਾ ਤੇ ਉੱਥੇ ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਸੀਗੀ ਵੀ ਜਿਹੜਾ ਉੱਥੇ ਧੋਬੀ ਘਾਟ ਹੈ ਵੀ ਉਹਦੇ ਨੇੜੇ ਇੱਥੇ ਸਰਕਾਰ ਨੇ ਕਹਿਤਾ ਵੀ ਜਿੰਨਾ ਜਿੱਥੇ ਜਿਹੜੇ ਇੰਨੇ ਜਗ੍ਹਾ ਉਹਦੇ ਉੱਤੇ ਤੁਸੀਂ ਆਪੋ ਆਪਣੀਆਂ ਨਿਸ਼ਾਨੀਆਂ ਲਾ ਲਓ ਤੇ ਸਰਕਾਰ ਨੇ ਇਹ ਜਗ੍ਹਾ ਅਲਾਟ ਕਰ ਦੇਣੀ ਹੈ। ਤੇ ਉਹ ਦੱਸਦੇ ਆ ਲੋਕਾਂ ਨੇ ਇੱਟਾਂ ਰੱਖ ਕੇ, ਵੱਟੇ ਰੱਖ ਕੇ, ਪਾਥੀਆਂ ਰੱਖ ਕੇ ਆਪਣੀਆਂ ਨਿਸ਼ਾਨੀਆਂ ਲਾ ਲਈਆਂ। ਅੱਛਾ, ਲੋਕ ਉਸ ਵੇਲੇ ਚਿੱਤਰੋ ਚਿੱਤਰੀ ਹੋ ਗਏ ਵੀ ਆਹ ਮੇਰਾ ਪਲਾਟ ਹੈ, ਇਹਨੂੰ ਰਾਹ ਤੂੰ ਕਿਉਂ ਨਹੀਂ ਛੱਡਿਆ। ਉਹ ਕਹਿੰਦਾ ਤੂੰ ਦੂਜੇ ਪਾਸੇ ਦੀ ਰਾਹ ਲੈ ਲੈ, ਕਿਉਂਕਿ ਨਿਸ਼ਾਨੀਆਂ ਲਾ ਰਹੇ ਸੀ। ਨਾ ਕਿਸੇ ਨੇ ਦਿੱਤੇ ਪਲਾਟ, ਨਾ ਕੋਈ ਸੜਕ ਬਣੀ, ਨਾ ਕੋਈ ਐਲਾਨ ਹੋਇਆ, ਲੋਕਾਂ ਨੇ ਨਿਸ਼ਾਨੀਆਂ ਲਾ ਲਈਆਂ। ਮਹਿਤਪੁਰ ਬਲਾਕ ਦੇ ਵਿੱਚ ਜਲੰਧਰ ਦੇ ਵਿੱਚ ਆਉਂਦਾ ਪਿੰਡ ਇਸਮਾਇਲਪੁਰ ਹੈ, ਉੱਥੇ ਵੀ ਇਹੋ ਜਿਹੇ ਹਾਲਾਤ ਹੀ ਬਣ ਗਏ। ਜਿਹੜੇ ਲੋੜਵੰਦ ਬੇਜ਼ਮੀਨੇ ਲੋਕਾਂ ਨੇ ਚੰਨੀ ਸਰਕਾਰ ਦੇ ਵੱਲੋਂ 5-5 ਮਰਲੇ ਦੇ ਪਲਾਟ ਦੇਣ ਦੇ ਵਾਅਦੇ ਨੂੰ ਪੂਰਾ ਨਾ ਹੁੰਦਾ ਵੇਖ ਕੇ ਆਪੇ ਹੀ ਨਿਸ਼ਾਨੀਆਂ ਲਾਉਣੀਆਂ ਸ਼ੁਰੂ ਕਰਤੀਆਂ ਨੇ। ਇਹਨਾਂ ਨੇ 3 ਏਕੜ ਪੰਚਾਇਤੀ ਜ਼ਮੀਨ ਦੇ ਵਿੱਚ 5-5 ਮਰਲੇ ਦੇ ਪਲਾਟਾਂ ਦੇ ਉੱਤੇ ਚੂਨਾ ਪਾ ਕੇ ਨਿਸ਼ਾਨੀਆਂ ਲਾ ਲਈਆਂ। ਇਹ ਦੇਰ ਰਾਤ ਤੱਕ ਪੰਚਾਇਤੀ ਜ਼ਮੀਨ ਤੇ ਬੈਠੇ ਰਹੇ। ਜਿਹੜਾ ਸਾਬਕਾ ਪੰਚ ਸੀਗਾ ਉਹਨੇ ਇਹ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਝੂਠੇ ਲਾਰੇ ਲਾਏ, 5-5 ਮਰਲੇ ਦੇ ਪਲਾਟ ਦੇਣੇ ਸੀ, ਮਤਾ ਪਾਇਆ ਗਿਆ। ਹੁਣ ਫੇਰ ਸਰਕਾਰ ਨੇ ਝੂਠੇ ਲਾਰੇ ਲੋਕਾਂ ਨੂੰ ਲਾਤੇ। ਰਾਜਸੀ ਪਾਰਟੀਆਂ ਲਾਰੇ ਲਾਈ ਜਾਂਦੀਆਂ ਨੇ, ਲੋਕ ਉਹਨਾਂ ਲਾਰਿਆਂ ਦੇ ਉੱਤੇ ਯਕੀਨ ਕਰਕੇ ਫੇਰ ਵੋਟਾਂ ਪਾ ਦਿੰਦੇ ਨੇ। ਉਹ ਕਹਿੰਦੇ ਪੰਚਾਇਤ ਵਿਭਾਗ ਦੇ ਵੱਲੋਂ 21 ਜਣਿਆਂ ਨੂੰ ਪਲਾਟ ਦੇਣ ਦੀ ਹਰੀ ਝੰਡੀ ਮਿਲੀ ਆ। ਪਿੰਡ ਦੇ ਵਿੱਚ ਪੰਚਾਇਤ ਦੀ 14 ਏਕੜ ਦੇ ਕਰੀਬ ਜ਼ਮੀਨ ਹੈ। ਪਿੰਡ ਦੀ ਜਿਹੜੀ ਸਰਪੰਚ ਹੈ ਉਹ ਕਹਿੰਦੀ ਹੈ ਕਿ ਲੋੜਵੰਦਾਂ ਨੂੰ ਪਲਾਟ ਦੇਣ ਦੇ ਹੱਕ ਦੇ ਵਿੱਚ ਹੈ, ਪਰ ਪਲਾਟ ਜਿਹੜੇ ਨੇ ਉਹਦੇ ਵਾਸਤੇ ਹਦਾਇਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਆਈਆਂ ਹੋਈਆਂ ਨੇ, ਪੰਚਾਇਤਾਂ ਨੂੰ ਆਈਆਂ ਹੋਈਆਂ ਨੇ ਤੇ ਪੰਚਾਇਤੀ ਜ਼ਮੀਨ ਤੇ ਪਲਾਟ ਦੇਣ ਦੇ ਵਾਸਤੇ ਨਿਸ਼ਾਨਦੇਹੀ ਕਰਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਟਵਾਰੀਆਂ ਦੀ ਹੜਤਾਲ ਨੇ ਕਹਿੰਦੇ ਸਾਰਾ ਕੰਮ ਰੋਕਤਾ। ਸਰਕਾਰ ਕੀ ਕਰ ਰਹੀ ਹੈ, ਹਰ ਇਹ ਜਿਹੜੇ ਉਹ ਕਹਿੰਦੇ ਨਾ ਕਿ ਮੈਂ ਐਲਾਨਜੀਤ ਸਿੰਘ ਨਹੀਂ, ਮੈਂ ਵਿਸ਼ਵਾਸਜੀਤ ਸਿੰਘ, ਉਹ ਐਲਾਨ ਹੀ ਨੇ ਜਿਹੜੇ ਸਾਰੇ ਹੋ ਰਹੇ। ਲੋਕਾਂ ਨੂੰ ਇਹ ਲੱਗਦਾ ਕਿ ਜਿਵੇਂ ਇਸ ਵੇਲੇ ਮੁਲਾਜ਼ਮ ਵਰਗ ਸਾਰਾ ਸੜਕਾਂ ਦੇ ਉੱਤੇ ਆਇਆ ਹੋਇਆ, ਥਾਂ ਥਾਂ ਦੇ ਉੱਤੇ ਉਹ ਸੜਕਾਂ ਰੋਕ ਕੇ ਬੈਠਾ
ਉਸੇ ਤਰੀਕੇ ਦੇ ਨਾਲ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ, ਐਲਾਨ ਤੇ ਐਲਾਨ ਕਰੇ ਜਾ ਰਹੇ ਨੇ, ਇਹ ਇੱਕ ਤੁਸੀਂ ਕਹਿ ਲਓ ਕਿ ਵਿਸਫੋਟਕ ਸਥਿਤੀ ਬਣਾਈ ਜਾ ਰਹੀ ਹੈ ਪੰਜਾਬ ਦੇ ਵਿੱਚ। ਲੋਕਾਂ ਨੂੰ ਇਹ ਲੱਗਦਾ ਹੈ ਕਿ ਐਲਾਨ ਤੇ ਐਲਾਨ ਕਰੀ ਜਾਂਦੇ, ਪੂਰੇ ਕਿੱਦਾਂ ਹੋਣਗੇ? ਪੂਰੇ ਕਰਵਾਉਣ ਦੇ ਵਾਸਤੇ ਫਿਰ ਉਹ ਕੀ ਕਰ ਰਹੇ ਨੇ ਕਿ ਆਪਣੇ ਤੌਰ ਦੇ ਉੱਤੇ ਹੀ ਜਿਹੜੇ ਉਹ ਆ ਰਹੇ ਨੇ। ਉਸੇ ਤਰੀਕੇ ਦਾ ਇਹ ਬਣਿਆ, ਜੇ ਇੱਕ ਜਗ੍ਹਾ ਦੇ ਉੱਤੇ ਇਦਾਂ ਲੋਕਾਂ ਨੇ ਪਲਾਟ ਆਪਣੀਆਂ ਨਿਸ਼ਾਨੀਆਂ ਲਾ ਲੀਆਂ, ਤੇ ਹੋ ਸਕਦਾ ਕਿ ਥਾਂ ਥਾਂ ਦੇ ਉੱਤੇ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਵੀ ਨਿਸ਼ਾਨੀਆਂ ਨਾ ਲਾ ਲਈਆਂ ਜਾਣ ਦੀ ਮੈਨੂੰ ਲੱਗਦਾ ਕਿ ਸਥਿਤੀ ਇਹੋ ਜਿਹੀ ਬਣਾਈ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ ਬਣ ਹੀ ਰਹੀ ਆ। ਤੇ ਅੱਗੇ ਗੱਲ ਕਰਦੇ ਹਾਂ, ਬਠਿੰਡੇ ਦੇ ਵਿੱਚ ਇੱਕ ਨੌਜਵਾਨ ਨੇ ਦੋਸ਼ ਲਾਇਆ ਸੀ ਕਿ ਪੁਲਿਸ ਮੇਰੇ ਤੋਂ ਨਸ਼ਾ ਬਕਵਾ ਰਹੀ ਆ, ਪਰ ਉਸ ਦੇ ਪਿੱਛੇ ਅਸਲੀਅਤ ਕੁਝ ਹੋ ਰਹੀ ਆ, ਉਹ ਤਾਂ ਵੱਡੇ ਘਰਾਂ ਨਾਲ ਸੰਬੰਧਿਤ। ਐਕਚੁਅਲੀ ਇਹ ਬਠਿੰਡੇ ਦੇ ਨਾ ਜੀ ਬੇਅੰਤ ਨਗਰ ਦਾ ਰਹਿਣ ਵਾਲਾ ਨੌਜਵਾਨ ਰਮੇਸ਼ ਰੈਂਬੋ, ਉਹਨੇ ਥਾਣਾ ਸਿਵਲ ਲਾਈਨ ਦੇ SHO ਦੇ ਉੱਤੇ ਇਹ ਦੋਸ਼ ਲਾਇਆ ਕਿ ਉਹ ਪੈਸੇ ਲੈ ਕੇ ਉਹ ਨਸ਼ੇ ਦੇ ਵਿੱਚ ਉਹਨੂੰ ਧੱਕ ਰਿਹਾ, ਪਿਛਲੇ ਸਮੇਂ ਤੋਂ ਧੱਕਦਾ ਰਿਹਾ ਨਸ਼ੇ ਦੇ ਵਿੱਚ, ਕਿ ਤੂੰ ਨਸ਼ਾ ਵੇਚ ਤੇ ਮੇਰਾ ਉਹਦੇ ਵਿੱਚ ਹਿੱਸਾ ਰੱਖ। ਹੱਦ ਇਹ ਆ ਕਿ ਪੁਲਿਸ ਜਿਹੜੀ ਆ ਉਹ, ਕਿਉਂਕਿ ਖਾਸ ਤੌਰ ਦੇ ਉੱਤੇ ਬਠਿੰਡੇ ਦੇ ਵਿੱਚ ਤਾਂ ਇਹ ਮਾਮਲੇ ਬਹੁਤ ਵੱਧਦੇ ਰਹੇ। ਬਠਿੰਡੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਮੌਤਾਂ ਵੀ ਹੋਈਆਂ, ਮਰਡਰ ਵੀ ਕਈ ਕਿਸਮ ਦੇ ਹੋਏ, ਜਿਹਦੇ ਵਿੱਚ ਥਾਂ ਥਾਂ ਦੇ ਉੱਤੇ ਇਹ ਗੱਲ ਸਾਹਮਣੇ ਆਉਂਦੀ ਰਹੀ ਕਿ ਪੁਲਿਸ ਦੀ ਸ਼ਮੂਲੀਅਤ ਹਰ ਜਗ੍ਹਾ ਦੇ ਉੱਤੇ ਹੈ। ਹੁਣ ਜਿਹੜਾ ਇਹ ਨੌਜਵਾਨ ਸੀ, ਉਹਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਇਹ ਗੱਲ ਕਹੀ ਕਿ ਉਹ ਪਹਿਲਾਂ ਗਾਂਜਾ ਵੇਚਦਾ ਸੀ। ਕੁਝ ਸਮਾਂ ਪਹਿਲਾਂ ਇੰਸਪੈਕਟਰ ਰਵਿੰਦਰ ਸਿੰਘ ਨੇ ਉਹਨੂੰ ਪੁਲਿਸ ਉਹਦੇ ਨਾਲ ਇਹ ਕਹਿ ਕੇ ਗਾਂਜੇ ਦੀ ਤਸਕਰੀ ਕਰਨ ਲਈ ਜ਼ੋਰ ਪਾਇਆ। ਇਹ ਜਿਹੜਾ ਰਵਿੰਦਰ ਸਿੰਘ ਹੈ, ਇਹ ਭੀਟੀ ਇਹਦਾ ਛੋਟਾ ਨਾਮ ਹੈ, ਭੀਟੀ ਦੇ ਨਾਮ ਦੇ ਨਾਲ ਇਹ ਜਾਣਿਆ ਜਾਂਦਾ। ਇਹ ਮੁੰਡਾ ਇਹ ਕਹਿੰਦਾ ਕਿ 2 ਕੁਇੰਟਲ ਗਾਂਜੇ ਲਈ ਉਹਨੇ 3 ਲੱਖ ਰੁਪਏ ਦਾ ਕਰਜ਼ਾ ਚੁੱਕਿਆ। ਘਰ ਦੇ ਵਿੱਚ ਪਏ 2 ਲੱਖ ਰੁਪਏ ਸਣੇ 5 ਲੱਖ ਰੁਪਏ ਇਕੱਠੇ ਕਰਕੇ SHO ਨੂੰ ਜਿੱਥੇ ਉਹਨੇ ਕਿਹਾ ਸੀ ਉੱਥੇ ਪਹੁੰਚਾਏ। ਉਹਦੇ ਮੁਤਾਬਕ ਵੋਟਾਂ ਵਾਲੇ ਦਿਨ 3 ਲੱਖ ਰੁਪਏ 2 ਕੌਂਸਲਰਾਂ ਨੂੰ ਦਵਾਏ ਗਏ, 5 ਲੱਖ ਰੁਪਏ ਹੋਰ ਮੰਗੇ ਗਏ। ਉਹ SHO ਨੂੰ ਦੇ ਕੇ ਆਇਆ। ਰੈਂਬੋ ਇਹ ਕਹਿੰਦਾ ਕਿ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਪੈਸੇ ਲੈਣ ਤੋਂ ਬਾਅਦ ਗਾਂਜਾ ਦਿੱਤਾ ਜਾਊਗਾ। 5 ਲੱਖ ਰੁਪਏ ਲੈਣ ਤੋਂ ਬਾਅਦ ਵੀ ਉਹਨੂੰ ਗਾਂਜਾ ਦੇਣ ਦੀ ਜਗ੍ਹਾ ਥਾਣੇ ਚੋਂ ਭਜਾ ਦਿੱਤਾ ਤੇ ਪਰਿਵਾਰ ਦੇ ਉੱਤੇ ਚਿੱਟੇ ਦੀ ਤਸਕਰੀ ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਉਹ ਕਹਿੰਦਾ ਕਿ ਪੁਲਿਸ ਨੇ ਉਹਦੇ ਘਰੇ ਛਾਪਾ ਮਾਰਿਆ, ਨਗਦੀ ਤੇ ਬੈਂਕ ਦੇ ਦਸਤਾਵੇਜ਼ ਆਪਣੇ ਨਾਲ ਲੈ ਗਈ। ਜਿਹੜਾ SHO ਆ ਰਵਿੰਦਰ ਸਿੰਘ ਭੀਟੀ, ਉਹ ਕਹਿੰਦਾ ਕਿ ਦੋਸ਼ ਲਾਉਣ ਵਾਲਾ ਵਿਅਕਤੀ ਨਸ਼ਾ ਤਸਕਰ ਹੈ, ਉਹਦੇ ਉੱਤੇ ਕਈ ਪਰਚੇ ਦਰਜ ਹੋਏ ਨੇ, ਅਸੀਂ ਸਖਤੀ ਕਰਦੇ ਹਾਂ, ਇਸ ਕਰਕੇ ਉਹ ਦੋਸ਼ ਲਾ ਰਿਹਾ। ਹੁਣ ਵੱਡਾ ਸਵਾਲ ਇਹ ਉੱਠਣਾ ਸ਼ੁਰੂ ਹੋ ਗਿਆ ਕਿ ਇਹ ਜਿਹੜਾ SHO ਆ ਇਹ ਕੌਣ ਹੈ? ਇਹ ਜਿਹੜਾ ਵੱਡਾ ਪਰਿਵਾਰ ਆ ਬਠਿੰਡੇ ਵਾਲਾ, ਉਹਦੇ ਨਾਲ ਹੀ ਉਹਦੀ ਸਿਕਿਉਰਿਟੀ ਦੇ ਵਿੱਚ ਬਹੁਤ ਸਾਰਾ ਸਮਾਂ ਰਿਹਾ, ਉਹਨਾਂ ਦੀ ਹੀ ਸ਼ਹਿ ਇਹਨੂੰ ਪ੍ਰਾਪਤ ਹੈ, ਉਹਨਾਂ ਨੇ ਹੀ ਇਹਨੂੰ ਤਰੱਕੀਆਂ ਦਵਾਈਆਂ ਤੇ ਇਸ ਅਹੁਦੇ ਤੱਕ ਪਹੁੰਚਾਇਆ। ਸਿਪਾਹੀ ਤੋਂ ਕਿਉਂ ਪਹੁੰਚਾਇਆ ਇਹ ਸਭ ਨੂੰ ਪਤਾ ਹੀ ਹੈ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਲੋਕ ਤਰੱਕੀਆਂ ਦਿਵਾਉਂਦੇ ਆ। ਪਰ ਸਭ ਤੋਂ ਵੱਡਾ ਸਵਾਲ ਇਹ ਆ ਕਿ ਇਹ ਤਾਂ ਇੱਕ ਰੈਂਬੋ ਮੂਹਰੇ ਆ ਗਿਆ। ਇਹ ਅਸਲ ਕਹਾਣੀ ਆ ਪੰਜਾਬ ਦੀ ਕਿ ਜਿਹੜੇ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ, ਉਹ ਥਾਂ ਥਾਂ ਦੇ ਉੱਤੇ ਨਸ਼ਾ ਵਿਕਵਾ ਰਹੇ ਆ ਤੇ ਆਪਣੇ ਮਹੀਨੇ ਇਹਨਾਂ ਦੇ ਨਾਲ ਬੰਨੇ ਹੋਏ ਆ। ਜਿਹੜਾ ਟ੍ਰਾਈਐਂਗਲ ਹੈ ਨਾ ਜੀ, 3 ਧਿਰੀ, ਸਿਆਸਤ ਦਾ, ਸਮਗਲਰਾਂ ਦਾ ਤੇ ਪੁਲਿਸ ਦਾ, ਉਹ ਕਿਤੇ ਵੀ ਟ੍ਰਾਇੰਗਲ ਟੁੱਟ ਨਹੀਂ ਰਿਹਾ। ਇਹ ਉਹਦਾ ਹੀ ਇੱਕ ਪਾਰਟ ਹੈ। ਇਹ ਇੱਕ ਰੈਂਬੋ ਸਿੰਬੋਲਿਕ ਰੂਪ ਦੇ ਵਿੱਚ ਹੈ। ਅਸਲ ਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਇੱਕ ਰੈਂਬੋ ਖੜਾ ਤੇ ਉਹਦੀ ਮਦਦ ਜਿਹੜੀ ਆ ਉਹ ਫਿਰ ਕੋਈ ਨਾ ਕੋਈ ਸਿੰਬੋਲਿਕ ਰੂਪ ਦੇ ਵਿੱਚ ਭੀਟੀ ਕਰਦਾ। ਤੇ ਉਹ ਭੀਟੀ ਆਏ ਕਿੱਥੋਂ ਨੇ, ਉਹਦੇ ਵਾਸਤੇ ਤੁਹਾਨੂੰ ਸਿਆਸਤ ਦੇ ਅੰਦਰ ਜਾ ਕੇ ਵੇਖਣਾ ਪਊਗਾ ਜੀ, ਔਰ ਕਿਤੇ ਨਾ ਕਿਤੇ ਤੁਹਾਨੂੰ ਉੱਥੇ ਉਹਦਾ ਲਿੰਕ ਜ਼ਰੂਰ ਮਿਲ ਜੂਗਾ। ਬਿਲਕੁਲ, ਪੀਟੀ ਤਾਂ ਬਹੁਤ ਜ਼ਿਆਦਾ ਹੈਗੇ। ਤਾਂ ਸਰੋਤੇ ਤੁਸੀਂ ਕਾਲ ਕਰ ਸਕਦੇ ਆ 4082725200। ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਤੇ ਅਖੀਰਲੇ ਸਵਾਲ ਵੱਲ ਚੱਲਦੇ ਆ। STF ਦੀ ਰਿਪੋਰਟ ਆਪਾਂ ਕਈ ਦੇਰ ਦੇ ਉੱਤੋਂ ਇਸ ਦੇ ਉੱਤੇ ਤੁਸੀਂ ਗੱਲਬਾਤ ਕਰ ਰਹੇ ਆ ਕਿ ਉਸਨੇ ਵੀ ਕਈ ਕੁਝ ਕਲੀਅਰ ਕੀਤਾ। ਕੋਰਟ ਨੇ ਕਿਹਾ ਕਿ ਅਸੀਂ ਤਾਂ ਕਦੀ ਤੁਹਾਨੂੰ ਰੋਕਿਆ ਹੀ ਨਹੀਂ ਖੋਲ੍ਹਣ ਤੋਂ। ਦੇਖੋ, ਇਹਦੀ ਜਿਹੜੀ ਸੁਣਵਾਈ ਆ ਉਹ ਵੀਰਵਾਰ ਤੇ ਪੈ ਗਈ। ਵੀਰਵਾਰ ਨੂੰ ਅਦਾਲਤ ਕੀ ਕਰਦੀ ਹੈ, ਹਾਈ ਕੋਰਟ, ਉਹ ਅਦਾਲਤ ਦੇ ਉੱਤੇ ਨਿਰਭਰ ਹੈ। ਪਰ ਅਦਾਲਤ ਨੇ ਓਪਨਲੀ ਇੱਕ ਵਾਰੀ ਫੇਰ ਇਹ ਗੱਲ ਕਹਿ ਦਿੱਤੀ ਕਿ ਅਸੀਂ ਤੁਹਾਨੂੰ ਕਦੋਂ ਰੋਕਿਆ ਸੀਗਾ ਇਸ STF ਦੀ ਰਿਪੋਰਟ ਖੋਲਣ ਤੋਂ। ਤੁਸੀਂ ਜਾਓ,
ਇਹਨੂੰ ਜਨਤਕ ਕਰੋ ਤੇ ਜਨਤਕ ਕਰਕੇ ਇਹਦੇ ਉੱਤੇ ਕਾਰਵਾਈ ਕਰੋ, ਜਿਨ੍ਹਾਂ ਦੇ ਉੱਤੇ ਵੀ ਕਰਨੀ। ਅਸੀਂ ਤਾਂ ਕਿਤੇ ਰੋਕ ਹੀ ਨਹੀਂ ਲਾਈ ਇਸ ਰਿਪੋਰਟ ਦੇ ਉੱਤੇ। ਇਹਦੇ ਨਾਲ ਮੌਜੂਦਾ ਸਰਕਾਰ ਘਿਰ ਗਈ। ਫਿਰ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇਹ ਸਵਾਲ ਚੁੱਕਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਮੇਂ 'ਚ, ਜਾਂ ਨਵਜੋਤ ਸਿੰਘ ਸਿੱਧੂ ਹੋਰੀ ਸਵਾਲ ਚੁੱਕਦੇ ਸੀ ਕਿ ਜੀ ਰਿਪੋਰਟ ਖੋਲੋ, ਮੈਂ ਭੁੱਖ ਹੜਤਾਲ ਤੇ ਬਹਿ ਜਾਊਂ। ਗੱਲ ਤਾਂ ਉਦੋਂ ਵੀ ਆਪਾਂ ਕਰਦੇ ਰਹੇ ਹਾਂ ਕਿ ਹਾਈ ਕੋਰਟ ਨੇ ਰੋਕ ਨਹੀਂ ਲਾਈ। ਜਿਹੜੇ ਪਿਛਲਾ ਐਡਵੋਕੇਟ ਜਨਰਲ ਸੀਗਾ, ਉਹ ਇੱਕ ਗੱਲ ਜਿਹੜੀ ਉਹ ਸਰਕਾਰ ਨੂੰ ਭੰਬਲ ਭੂਸੇ 'ਚ ਜਾਣ ਕੇ ਨਾਲ ਸਰਕਾਰ ਦੇ ਨਾਲ ਮਿਲ ਕੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਈ ਫਿਰਦਾ ਰਿਹਾ ਕਿ ਜੀ ਹਾਈ ਕੋਰਟ ਰਿਪੋਰਟ ਨਹੀਂ ਖੋਲਦੀ। ਇਹਦੇ ਵਾਸਤੇ ਤਰੀਕਾਂ ਮਿਲ ਕੇ ਲਈ ਜਾਂਦੇ ਸੀ ਅੱਗੇ ਤੋਂ ਅੱਗੇ। ਹੁਣ ਹਾਈ ਕੋਰਟ ਨੇ ਸਪਸ਼ਟ ਕੀਤਾ ਵੀ ਹਾਈ ਕੋਰਟ ਨੇ ਕਦੀ ਵੀ ਉਹਨਾਂ ਨੇ ਇੱਥੋਂ ਤੱਕ ਗੱਲ ਕਹਿਤੀ ਵੀ ਜਿਹੜੀ STF ਦੀ ਇਹ ਰਿਪੋਰਟ ਆ, ਇਹਦੀ ਇੱਕ ਕਾਪੀ ਸਰਕਾਰ ਦੇ ਕੋਲੇ ਪਈ ਆ, ਸਰਕਾਰ ਉਹਨੂੰ ਖੋਲੇ ਜਾ ਕੇ, ਇਸ ਰਿਪੋਰਟ ਨੂੰ ਕਿਉਂ ਨਹੀਂ ਖੋਲ ਰਹੀ। ਇੱਥੇ ਜਿਹੜੇ ਪੇਸ਼ ਹੋਏ ਵਕੀਲ ਬਿਕਰਮ ਸਿੰਘ ਮਜੀਠੀਆ ਦੇ, ਉਹਨਾਂ ਨੇ ਇਹ ਕਿਹਾ ਜੀ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇਹ ਮਾਮਲਾ ਸਰਕਾਰ ਦਰਜ ਕਰਨਾ ਚਾਹੁੰਦੀ, ਉਹਨੂੰ ਫੜਨਾ ਚਾਹੁੰਦੀ ਹੈ। ਅਦਾਲਤ ਨੇ ਪੁੱਛਿਆ ਵਕੀਲਾਂ ਨੂੰ ਵੀ ਤੁਹਾਨੂੰ ਕਿਹਨੇ ਕਿਹਾ, ਇਹਦਾ ਡਿਟੇਲ ਦਿਓ, ਇਹਦੀ ਵਿਸਥਾਰ ਦੱਸੋ ਵੀ ਕਿਹਨੇ ਕਿਹਾ ਤੁਹਾਨੂੰ ਕਿ ਬਿਕਰਮ ਸਿੰਘ ਮਜੀਠੀਆ ਨੂੰ ਫੜਿਆ ਜਾਣਾ, ਉਹਦਾ ਕੋਈ ਸਬੂਤ ਲਿਆਓ। ਇਹਦਾ ਉਹ ਅਜੇ ਕੁਝ ਦੇ ਨਹੀਂ ਸਕੇ ਬਹੁਤਾ ਸਬੂਤ। ਹੁਣ ਬਾਕੀ ਵੀਰਵਾਰ ਨੂੰ ਸੁਣਵਾਈ ਹੋਊਗੀ। ਇੱਥੇ ਹੈਰਾਨੀਜਨਕ ਤਰੀਕੇ ਦੇ ਨਾਲ ਸਾਬਕਾ ਜੇਲ੍ਹਾਂ ਦੇ DGP ਜਿਹੜੇ ਸ਼ਸ਼ੀਕਾਂਤ ਨੇ, ਉਹਨਾਂ ਨੇ ਵੀ ਆਪਣਾ ਵਕੀਲ ਖੜਾ ਕਰ ਲਿਆ ਸੀ। ਉਹਨਾਂ ਦਾ ਵਕੀਲ ਵੀ ਇਸ ਹੱਕ ਦੇ ਵਿੱਚ ਭੁਗਤਿਆ ਕਿ ਜੀ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਸੁਣੋ, ਉਹਦੇ ਵਕੀਲਾਂ ਨੂੰ ਸੁਣੋ, ਜਿਹੜੇ ਪਹਿਲਾਂ ਹੁਣ ਤੱਕ ਇਹ ਰੌਲਾ ਪਾਉਂਦੇ ਰਹੇ ਕਿ ਉਹ ਤਾਂ ਇਹ ਰਿਪੋਰਟ ਖਲਵਾਉਣੀ ਚਾਹੁੰਦੇ ਆ, ਉਹਦਾ ਵਕੀਲ ਵੀ ਇਸ ਪਾਸੇ ਤੋਂ ਖੜਾ ਹੋ ਗਿਆ। ਇਹ ਸਭ ਤੋਂ ਇੱਕ ਹੈਰਾਨਗੀ ਵਾਲੀ ਗੱਲ ਰਹੀ। ਹੁਣ ਜਿਹੜੇ ਮੌਜੂਦਾ ਗ੍ਰਹਿ ਮੰਤਰੀ ਨੇ, ਡਿਪਟੀ ਮੁੱਖ ਮੰਤਰੀ ਵੀ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹ ਕਹਿੰਦੇ ਕਿ ਅਸੀਂ ਇਸ ਰਿਪੋਰਟ ਨੂੰ ਖੋਲਣ ਵਾਲੇ ਆ ਐਨੀ ਟਾਈਮ। ਕਦੋਂ ਇਹ ਨਹੀਂ ਪਤਾ। ਅਗਲੇ 2-4 ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਇਹ ਗੱਲ ਹੁਣ ਬਿਲਕੁਲ ਕ੍ਰਿਸਟਲ ਕਲੀਅਰ ਆ ਗਈ ਕਿ ਕੈਸਾ ਬੇਵਕੂਫ ਬਣਾਇਆ ਗਿਆ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਕੀ ਕਰੀਏ। ਸਰਕਾਰ ਤਾਂ ਖੋਲਣਾ ਚਾਹੁੰਦੀ ਆ, ਸਰਕਾਰ ਤਾਂ ਕਾਰਵਾਈ ਕਰਨਾ ਚਾਹੁੰਦੀ ਆ, ਪਰ ਇਹਦੇ ਉੱਤੇ ਹਾਈ ਕੋਰਟ ਜਿਹੜੀ ਆ ਉਹ ਅਜੇ ਰਿਪੋਰਟ ਨਹੀਂ ਖੋਲ ਰਹੀ, ਤੇ ਰਿਪੋਰਟ ਨਾ ਖੋਲਣ ਕਰਕੇ ਅਸੀਂ ਕੋਈ ਕਾਰਵਾਈ ਨਹੀਂ ਕਰ ਪਾ ਰਹੇ। ਹਾਈ ਕੋਰਟ ਨੇ ਤਾਂ ਬਿਲਕੁਲ ਕਲੀਅਰ ਕਰਕੇ ਕ੍ਰਿਸਟਲ ਕਲੀਅਰ ਕਰ ਦਿੱਤਾ ਵੀ ਅਸੀਂ ਕਦੋਂ ਤੁਹਾਨੂੰ ਰੋਕਿਆ ਸੀਗਾ ਕਿ ਤੁਸੀਂ ਇਸ ਰਿਪੋਰਟ ਨੂੰ ਨਾ ਖੋਲੋ। ਰਿਪੋਰਟ ਤੁਹਾਡੇ ਕੋਲ ਹੈ, ਰਿਪੋਰਟ ਖੋਲੋ, ਕਾਰਵਾਈ ਕਰੋ, ਜੋ ਮਰਜ਼ੀ ਕਰੋ। ਕਦੋਂ ਹੁੰਦੀ ਆ ਇਹ ਇੰਤਜ਼ਾਰ ਇਸ ਵੇਲੇ ਜ਼ਰੂਰ ਹੈਗਾ। ਇੱਕ ਖਲਬਲੀ ਇੱਕ ਧੜੇ ਦੇ ਵਿੱਚ ਜਿਹੜੀ ਉਹ ਜ਼ਰੂਰ ਮਚ ਗਈ ਹੋਈ ਹੈ ਜੀ ਇਸ ਸਾਰੀ ਜੋ ਕੁਝ ਹਾਈ ਕੋਰਟ ਦੇ ਵਿੱਚ ਹੋਇਆ ਇਹਨੂੰ ਲੈ ਕੇ। ਬਿਲਕੁਲ ਜੀ, ਆਪਣੀਆਂ ਭਾਈਵਾਲੀਆਂ ਸੀਗੀਆਂ ਨਾ। ਤੇ ਸਰੋਤਿਓ, ਅਸੀਂ ਆਉਣੇ ਇੱਕ ਬ੍ਰੇਕ ਲੈ ਕੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਵੀ ਸਵਾਲ ਆ ਤੇ ਤੁਸੀਂ ਪੁੱਛ ਸਕਦੇ ਆ। ਵਾਪਸ ਆਨੇ ਇੱਕ ਬ੍ਰੇਕ ਤੋਂ ਬਾਅਦ। Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨ। मेरा नाम है रमनी कोटामी। आओ जी आओ, बाता पाओ, नच्चो टपो, सामने आओ। आप सुनो, दूसरों को सुनाओ। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਸਵਾਲ ਤੁਸੀਂ ਇਸ ਹਿੱਸੇ ਦੇ ਵਿੱਚ ਪੁੱਛ ਸਕਦੇ ਆ। ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਗੁਰਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਮੈਂ ਗੁਰਨਾਮ ਸਿੰਘ ਫਰੀਦਕੋਟ ਤੋਂ ਬੋਲ ਰਿਹਾ ਜੀ। ਜੀ ਹਾਂਜੀ, ਮੇਰਾ ਸੁਝਾਅ ਇਹ ਹੈ ਵੀ ਜਿਹੜੀ ਆਪਣੇ ਕਿਸਾਨ ਯੂਨੀਅਨ ਹੈ ਉਹਨਾਂ ਨੂੰ ਜਿਹੜੇ ਆਪਣੀਆਂ ਵੋਟਾਂ ਵਿੱਚ ਹਿੱਸਾ ਲੈਣ ਦੀ ਤਾਂ ਲੋੜ ਹੀ ਨਹੀਂ। ਉਹਨਾਂ ਦੀ ਸਰਕਾਰ ਤਾਂ ਆਪਣੀ ਬਣੀ ਪਈ ਪਹਿਲਾਂ ਹੀ ਤਗੜੀ। ਉਹ ਤਾਂ ਜਿਹੜੇ ਜੋ ਵੀ ਕਹਿੰਦੇ ਨੇ ਉਹਨਾਂ ਨੂੰ ਹੁਣ ਮੰਨਣਾ ਪੈ ਰਿਹਾ। ਪੰਜਾਬ ਦੀ ਸਰਕਾਰ ਕਹੇ ਚਾਹੇ ਸੈਂਟਰ ਦੀ ਸਰਕਾਰ ਕਹੇ, ਇਸ ਕਰਕੇ ਉਹਨਾਂ ਨੂੰ ਸੁਝਾਅ ਇਹੀ ਹੈ ਕਿ ਉਹ ਆਪਣੀ ਜਿਹੜੀ ਯੂਨੀਅਨ ਹੈ ਇਹਦੇ ਵਿੱਚ ਹੀ ਆਪਣੇ ਮੈਂਬਰ ਬਣਾ ਕੇ ਇਹਦੀ ਸਰਕਾਰ ਹੀ ਬਣਾ ਲੈਣ ਤਾਂ ਬਹੁਤ ਅੱਛਾ ਜੀ। ਬਸ ਇੰਨੀ ਕੁ ਗੱਲ ਸੀ ਜੀ ਮੇਰੀ। ਥੈਂਕ ਯੂ। ਦੇਖੋ, ਮੇਰੀ ਜਾਚੇ ਇਸ ਵੇਲੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ
ਉਹ ਮੁਲਕ ਦੀ ਵਿਰੋਧੀ ਧਿਰ ਹੈ, ਕਿਉਂਕਿ ਸਭ ਤੋਂ ਵੱਧ ਮੁੱਦੇ ਉਹੀ ਚੁੱਕ ਰਿਹਾ। ਇੱਥੇ ਬਹੁਤ ਸਾਰੇ ਲੋਕ ਹੈਗੇ ਆ ਜੀ ਜਿਹੜੇ ਆਪ ਟਿਕਟਾਂ ਦੀ ਭਾਲ ਦੇ ਵਿੱਚ ਨੇ। ਉਹ ਬਹੁਤ ਕਾਹਲੇ ਪਏ ਹੋਏ ਆ ਕਿ ਛੇਤੀ ਛੇਤੀ ਆਓ, ਛੇਤੀ ਆ ਕੇ ਪਾਰਟੀ ਬਣਾ ਲਓ, ਛੇਤੀ ਆ ਕੇ ਅਨਾਊਂਸਮੈਂਟ ਜਿਹੜੀ ਉਹ ਕਰ ਦਿਓ। ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਵੀ ਦਾਅ ਲੱਗ ਜੂਗਾ ਤੇ ਇਸ ਦਾਅ ਦੇ ਵਿੱਚ ਉਹ ਜਾ ਕੇ ਚੋਣਾਂ ਲੜ ਲੈਣਗੇ, ਹੋਰ ਕੁਝ ਨਹੀਂ ਅਜੇ। ਕਿਉਂਕਿ ਠੀਕ ਹੈ, 3 ਜਿਹੜੇ ਖੇਤੀ ਕਾਨੂੰਨ ਸੀ ਉਹ ਵਾਪਸ ਹੋ ਗਏ, ਪਰ ਅਸਲ ਜਿੱਤ ਅਜੇ ਹੋਈ ਨਹੀਂ ਗੀ। ਜਿਹੜੀਆਂ ਬਾਕੀ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਬੜੀਆਂ ਜ਼ਰੂਰੀ ਨੇ, ਨਹੀਂ ਤਾਂ ਅਦਰਵਾਈਜ਼ ਇਹ ਜਿੱਤ ਕਿਸੇ ਵੀ ਹਾਲਤ ਦੇ ਵਿੱਚ ਪੂਰੀ ਨਹੀਂ ਕਹੀ ਜਾ ਸਕਦੀ। ਕਿਸਾਨਾਂ ਨੂੰ ਆਪਣਾ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਉਹਨਾਂ ਨੇ ਰਹਿੰਦੀਆਂ ਮੰਗਾਂ ਮਨਵਾਉਣੀਆਂ ਨੇ। ਕਿਹੜੇ ਤਰੀਕੇ ਨਾਲ ਮਨਵਾਉਣੀਆਂ ਨੇ ਇਹ ਉਹਨਾਂ ਨੂੰ ਬੈਟਰ ਪਤਾ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਹੈ। ਨਿੱਜੀ ਤੌਰ ਦੇ ਉੱਤੇ ਮੈਂ ਇਹ ਸਮਝਦਾ ਜੀ ਕਿ ਸ਼ਾਇਦ ਇਹ ਸਮਾਂ ਨਿਗਾ ਆ ਜੇ ਕਿ ਕਿਸਾਨ ਆਪਣੀ ਕੋਈ ਪਾਰਟੀ ਅਨਾਉਂਸ ਕਰਨ। ਜੇ ਉਹ ਕਰਦੇ ਆ ਤੇ ਇਹ ਉਹਨਾਂ ਦਾ ਧਿਆਨ ਡਾਈਵਰਟ ਹੋਊਗਾ। ਬਲਕਿ ਇੰਨਾ ਜ਼ਰੂਰ ਹੈ ਕਿ ਜਦੋਂ ਸਾਰੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ, ਜਦੋਂ ਉਹ ਵਾਪਸ ਆਉਂਦੇ ਆ, ਇੱਕ ਤਾਂ ਸੰਯੁਕਤ ਕਿਸਾਨ ਮੋਰਚਾ ਉਹ ਇਹ ਟੁੱਟਣਾ ਨਹੀਂ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ। ਤੇ ਜੇ ਨੈਸ਼ਨਲ ਪੱਧਰ ਦੇ ਉੱਤੇ ਉਹ ਕੋਸ਼ਿਸ਼ ਕਰੇ ਇੱਕ ਜਿਹੜੀ ਪਾਰਟੀ ਖੜੀ ਕਰਕੇ ਹੌਲੀ ਹੌਲੀ ਉਹਦੇ ਵਿੱਚ ਆਉਣ ਦੀ, ਤੇ ਉਹ ਜ਼ਿਆਦਾ ਬਿਹਤਰ ਤਰੀਕਾ ਰਹੂਗਾ। ਪਤਾ ਨਹੀਂ ਕੁਝ ਲੋਕ ਕਿਉਂ ਕਾਹਲੇ ਨੇ ਇਸ ਚੀਜ਼ ਦੇ ਵਾਸਤੇ ਕਿ ਛੇਤੀ ਛੇਤੀ ਆ ਕੇ ਪੰਜਾਬ ਦੇ ਵਿੱਚ ਪਾਰਟੀ ਬਣਾ ਲੈਣ ਕਿਸਾਨ ਤੇ ਇੱਥੇ ਸਰਕਾਰ ਆਪਣੀ ਬਣਾ ਲੈਣ। ਇੰਨਾ ਸੌਖਾ ਨਹੀਂ ਹੁੰਦਾ। ਇੱਕ ਗੱਲ ਆਪਾਂ ਨੂੰ ਨਹੀਂ ਭੁੱਲਣੀ ਚਾਹੀਦੀ ਕਿ 32 ਕਿਸਾਨ ਜਥੇਬੰਦੀਆਂ ਨੇ, 32 ਆਗੂ ਨੇ, ਤੇ ਕੀ ਇਹ ਆਪਸ ਦੇ ਵਿੱਚ ਰਲ ਕੇ ਤੇ ਇੱਕ ਪਾਰਟੀ ਬਣਾ ਲੈਣਗੇ? ਦੇਖੋ, ਜਾਂ ਫਿਰ ਅਸੀਂ ਪੰਜਾਬੀ ਸੁਭਾਅ ਤੋਂ ਵਾਕਿਫ ਨਹੀਂ, ਜਾਂ ਫਿਰ ਅਸੀਂ ਪੁਰਾਣਾ ਜਿਹੜਾ ਤਜਰਬਾ ਉਹਨੂੰ ਭੁੱਲ ਗਏ ਹੋਏ ਆ। ਇਹ ਪੋਸੀਬਲ ਨਹੀਂ ਹੋ ਸਕਣਾ, ਐਡੀ ਛੇਤੀ ਪੋਸੀਬਲ ਨਹੀਂ ਹੋ ਸਕਣਾ। ਅਜੇ ਕਿਸਾਨਾਂ ਨੂੰ ਉੱਥੇ ਟਿਕ ਕੇ MSP ਕੇਸ ਜਿਹੜੇ ਨੇ ਉਹ ਸਾਰੇ ਦੇ ਸਾਰੇ ਰੱਦ ਕਰਵਾਉਣ ਵਾਲੇ ਪਾਸੇ ਹੰਭਲਾ ਮਾਰਨਾ ਚਾਹੀਦਾ। ਇਹ ਉਦੋਂ ਬਾਅਦ ਵਾਲੀਆਂ ਗੱਲਾਂ ਨੇ। ਜੇ ਕਿਸਾਨਾਂ ਨੇ ਇੱਥੇ ਕੋਈ ਕਾਹਲੀ ਕਰ ਲਈ ਇਸ ਮਾਮਲੇ ਦੇ ਉੱਤੇ ਤਾਂ ਉਹ ਕਈ ਪਾਸਿਆਂ ਤੋਂ ਜਾਣਗੇ ਜੀ, ਉਹ ਕਈ ਪਾਸਿਆਂ ਤੋਂ ਜਾਣਗੇ। ਜਿਹੜਾ ਇੱਕ ਸਤਿਕਾਰ ਲੋਕਾਂ ਦੇ ਮਨਾਂ ਦੇ ਅੰਦਰ ਕਿਸਾਨ ਜਥੇਬੰਦੀਆਂ ਪ੍ਰਤੀ ਪੈਦਾ ਹੋਇਆ ਉਹ ਲੂਜ਼ ਕਰ ਲੈਣਗੇ। ਮੇਰੀ ਗੱਲ ਯਾਦ ਰੱਖਣਾ ਜੀ ਅੱਜ ਤੁਸੀਂ, ਜੇ ਉਹਨਾਂ ਨੇ ਕਾਹਲੀ ਕਰਕੇ ਕੋਈ ਸਿਆਸਤ ਦੇ ਵਿੱਚ ਆ ਗਏ। ਬਿਲਕੁਲ ਜੀ, ਕਾਲੇ ਤਾਂ ਬਹੁਤ ਹੈਗੇ ਆ। ਅਗਲੀ ਕਾਲਰ ਤੋਂ ਪਹਿਲਾਂ ਕਿੰਨੀਆਂ ਕੁ ਇੱਥੇ ਪੋਲੀਟੀਕਲ ਪਾਰਟੀਆਂ ਹੋਣਗੀਆਂ ਪੰਜਾਬ ਦੇ ਵਿੱਚ ਹੀ ਜਿਹੜੀਆਂ ਇਸ ਵੇਲੇ ਵਿਚਰ ਰਹੀਆਂ ਨੇ ਜੀ? ਉਹਨਾਂ ਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਬਾਦਲ, ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ, ਇੱਕ ਸਾਬਕਾ ਕੈਪਟਨ ਚੰਨਣ ਸਿੰਘ ਸਿੱਧੂ ਹੋਰਾਂ ਦੀ ਪਾਰਟੀ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ, ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ। ਤੋਂ ਪਾਰਟੀਆਂ ਨੇ 8 ਤਾਂ ਮੈਂ ਗਿਣਤੀਆਂ। ਜਿਹੜਾ ਲੱਖਾ ਸਿਧਾਣਾ ਉਹ ਕਹਿੰਦਾ ਮੈਂ ਪਾਰਟੀ ਲੈ ਕੇ ਆ ਰਿਹਾ ਛੇਤੀ, ਉਹ ਵੀ ਪਰੋਸਣ ਹੀ ਵਾਲੇ ਆ। ਇੰਨੀਆਂ ਕੁ ਤਾਂ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ। ਬਹੁਜਨ ਸਮਾਜ ਪਾਰਟੀ ਵੀ ਉਹ ਚਲੋ ਅਕਾਲੀ ਦਲ ਦੇ ਨਾਲ ਉਹਦਾ ਗੱਠਜੋੜ ਆ, 9 ਹੋ ਗਈਆਂ ਇਹ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਅਜੇ ਦਿਸਦੀਆਂ ਨੇ। ਤੇ ਮੇਰੀ ਜਾਚੇ ਘੱਟੋ ਘੱਟ ਅੱਧੀ ਦਰਜਨ ਪਾਰਟੀਆਂ ਤੁਹਾਨੂੰ ਹੋਰ ਕੁਝ ਦਿਨਾਂ ਦੇ ਵਿੱਚ ਦਿਸਣਗੀਆਂ। ਮਤਲਬ ਕਿ ਮੈਨੂੰ ਇਹ ਲੱਗਦਾ ਜੀ ਕਿ 22 ਜ਼ਿਲ੍ਹੇ ਨੇ, 22 ਪਾਰਟੀਆਂ ਹੋ ਜਾਣੀਆਂ ਵਿਧਾਨ ਸਭਾ ਦੇ ਨੇੜੇ ਤੇੜੇ ਤੱਕ। ਇਹ ਕਿਹਾ ਜਾ ਸਕਦਾ ਕਿ ਹਰੇਕ ਜ਼ਿਲ੍ਹੇ ਦੀ ਇੱਕ ਸਿਆਸੀ ਪਾਰਟੀ ਖੜੀ ਹੋ ਜੂਗੀ। ਕੀ ਸਿਆਸੀ ਪਾਰਟੀਆਂ ਖੜੀਆਂ ਕਰ ਲੈਣੀਆਂ ਉਹ ਪੰਜਾਬ ਮਸਲੇ ਦਾ ਹੱਲ ਹੋਊਗਾ? ਕਿਉਂਕਿ ਪੰਜਾਬ ਦੀ ਤਾਣੀ ਇੰਨੀ ਉਲਝੀ ਹੋਈ ਆ ਕਿ ਐਡਾ ਸੌਖਾ ਨਹੀਂਗਾ ਕਿ ਤੁਸੀਂ ਇਲੈਕਸ਼ਨਾਂ ਲੜੀਆਂ। ਤੇ ਦੂਜੀ ਗੱਲ ਆ, ਜਿਹੜੀਆਂ ਧਨਾੜ ਪਾਰਟੀਆਂ ਵੱਡੀਆਂ ਖੜੀਆਂ ਨੇ, ਜਿਸ ਤਰੀਕੇ ਦੇ ਨਾਲ BJP ਨੇ ਹੁਣ ਫੜ ਕੇ ਸਾਰੇ ਬੰਦੇ ਲਿਆ ਕੇ ਉਸ ਪਾਰਟੀ ਦੇ ਵਿੱਚ ਵਾੜਨੇ ਸ਼ੁਰੂ ਕੀਤੇ ਹੋਏ ਨੇ, ਉਹਨਾਂ ਦੇ ਖਿਲਾਫ ਇਹ ਮੈਂ ਤਾਂ ਕਰਕੇ ਕਿਸਾਨਾਂ ਵਾਲੇ ਮਸਲੇ ਦੇ ਉੱਤੇ ਕਿਹਾ ਕਿ ਕਿਸਾਨਾਂ ਨੂੰ ਅਜੇ ਚੋਣਾਂ ਲੜਨ ਵਾਲੇ ਪਾਸੇ ਨਹੀਂ ਸੋਚਣਾ ਚਾਹੀਦਾ। ਹੋ ਸਕਦਾ ਮੇਰੇ ਨਾਲ ਨਾ ਬਹੁਤੇ ਲੋਕ ਸਹਿਮਤ ਹੋਣ, ਪਰ ਮੈਂ ਸਮਝਦਾ ਕਿ ਉਹਦਾ ਪ੍ਰਭਾਵ ਜਿਹੜਾ ਉਹ ਗਲਤ ਜਾਊਗਾ। ਔਰ ਜੋ ਗੇਨ ਕਰ ਗਈਆਂ ਨੇ ਕਿਸਾਨ ਜਥੇਬੰਦੀਆਂ ਉਹ ਲੂਜ਼ ਕਰ ਲੈਣਗੀਆਂ ਇਸ ਮਸਲੇ ਤੇ, ਕਿਉਂਕਿ ਇਹਨਾਂ ਨੇ ਮਿਲ ਕੇ ਚੱਲ ਨਹੀਂ ਸਕਣਾ। ਕੋਈ ਕਿੱਧਰ ਨੂੰ ਖਿੱਚੀ ਫਿਰੂਗਾ, ਕੋਈ ਕਿੱਧਰ ਨੂੰ ਖਿੱਚੀ ਫਿਰੂਗਾ। ਬਿਲਕੁਲ ਜੀ, ਉੱਥੇ ਤਾਂ ਟਕੇ ਹੋਏ ਆ ਸਾਰੇ। ਗੁਰਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਪੰਡਤ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਪੰਡਤ ਸਾਹਿਬ ਵੀ ਆਪਾਂ 2017 ਚੋਣਾਂ ਦੇ ਵਿੱਚ ਜਦੋਂ ਆਪ ਆਦਮੀ ਪਾਰਟੀ ਦਾ ਪੂਰਾ ਜ਼ੋਰ ਸੀ,
ਸਾਰੇ ਪਾਸੇ ਆਪਾਂ ਨੂੰ ਉਮੀਦ ਸੀ ਵੀ ਆਪ ਵਾਲੀ ਸਰਕਾਰ ਆ ਰਹੀ ਹੈ ਨਾ ਜੀ, ਚਲੋ ਬਾਅਦ ਚੋਂ ਹਾਰ ਗਏ। ਬਾਅਦ ਚ ਆਪਣਾ ਸੁਣਨ ਚ ਇਹ ਗੱਲ ਆਈਆਂ ਜੀ ਈਵੀਐਮ ਮਸ਼ੀਨ ਦੀ ਵਜ੍ਹਾ ਨਾਲ ਹਾਰ ਗਈ। ਮੇਰਾ ਸਵਾਲ ਇਹ ਹੈ ਜੀ, ਮੈਂ ਪੁੱਛਣਾ ਚਾਹੁੰਦਾ ਵੀ ਇਸ ਵਾਰ ਆਪਾਂ ਈਵੀਐਮ ਮਸ਼ੀਨ ਦੇ ਉੱਤੇ ਭਰੋਸਾ ਕਰ ਸਕਦੇ ਹਾਂ, ਯਕੀਨ ਕਰ ਸਕਦੇ ਜਾਂ ਅਮਰੀਕਾ ਕੈਨੇਡਾ ਬਾਲਟ ਪੇਪਰ ਦੀ ਚੋਣ ਹੋਣੀ ਚਾਹੀਦੀ ਹੈ? ਧੰਨਵਾਦ। ਥੈਂਕ ਯੂ। ਦੇਖੋ, ਇਹ ਮੁੱਦਾ ਜਿਉਂ ਦਾ ਤਿਉਂ ਕਾਇਮ ਹੈ ਜੀ। ਇਹਦੇ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਈਵੀਐਮ ਮਸ਼ੀਨ ਦੇ ਉੱਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਜਾ ਸਕਦਾ। ਪਰ ਦੂਜਾ ਜਿਹੜਾ ਪੱਖ, ਜਿਹੜੇ ਲੋਕ IT ਦੇ ਨਾਲ ਜੁੜੇ ਹੋਏ ਨੇ, ਉਹ ਇਹ ਗੱਲ ਕਹਿੰਦੇ ਆ ਕਿ ਕੋਈ ਵੀ ਗੈਜਟ ਜਿਹੜਾ ਉਹਦੇ ਨਾਲ ਛੇੜਛਾੜ ਜਾਂ ਉਹਨੂੰ ਉਹਦੇ ਵਿੱਚ ਚੇਂਜਸ ਕਰ ਸਕਣੀਆਂ ਇੰਪੋਸੀਬਲ ਹੈ ਹੀ ਨਹੀਂਗਾ। ਪਰ ਫਿਰ ਜਦੋਂ ਜੇ ਤੁਸੀਂ ਇਹਦੇ ਉੱਤੇ ਸਖਤੀ ਦੇ ਨਾਲ ਪਹਿਰਾ ਦਿੰਦੇ ਹੋ ਵੀ ਹਾਂ ਇਹਦੇ 'ਚ ਹੋ ਸਕਦਾ, ਤੇ ਫਿਰ ਉਹ ਕਹਿੰਦੇ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਪਿਛਲੇ ਦਿਨੀ ਚੋਣਾਂ ਹੋ ਕੇ ਹਟੀਆਂ ਵੀ ਉੱਥੇ ਮਮਤਾ ਬੈਨਰਜੀ ਕਿਵੇਂ ਜਿੱਤ ਗਈ। ਫਿਰ ਇਹਨਾਂ ਦੇ ਹੱਕ ਵਾਲੇ ਉਹ ਗੱਲ ਸਾਹਮਣੇ ਲਿਆਉਣੀ ਸ਼ੁਰੂ ਕਰ ਦਿੰਦੇ ਨੇ। ਕੁਝ ਫਿਰ ਇਹ ਵੀ ਤਰਕ ਦਿੰਦੇ ਆ ਕਿ ਸੂਬਿਆਂ ਦੇ ਉੱਤੇ ਧਿਆਨ ਨਹੀਂ ਦਿੰਦੀ ਭਾਰਤੀ ਜਨਤਾ ਪਾਰਟੀ। ਉਹ ਸਮਝਦੀ ਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹਨੂੰ ਜਿੱਤ ਚਾਹੀਦੀ ਆ। ਅਜਿਹਾ ਨਹੀਂਗਾ। ਉਹਨੂੰ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਹੈ ਇਹਨਾਂ ਚੀਜ਼ਾਂ ਦਾ ਕਿ ਜੇ ਸੂਬਿਆਂ ਦੇ ਵਿੱਚ ਉਹ ਰਹੂਗੀ ਤੇ ਤਾਂ ਹੀ ਲੋਕ ਸਭਾ ਚੋਣਾਂ ਜਿੱਤ ਸਕੂਗੀ। ਆਈ ਥਿੰਕ ਇਹਨਾਂ ਜਿਹੜੀਆਂ EVM ਮਸ਼ੀਨਾਂ ਨੇ, ਇਹਦਾ ਬਿਹਤਰ ਜਵਾਬ ਜੇ ਕਿਤੋਂ ਆ ਸਕੂਗਾ ਇਸ ਵਾਰੀ ਤਾਂ ਉੱਤਰ ਪ੍ਰਦੇਸ਼ ਤੋਂ ਆ ਸਕੂਗਾ ਜੀ, ਕਿ ਉੱਥੇ ਜਿਹੜੀ ਸਿਚੁਏਸ਼ਨ ਆ ਉਹ ਕਿਹੋ ਜਿਹੀ ਰਹਿੰਦੀ ਆ। ਇਹ ਜਿਹੜੀ ਬਹਿਸ ਹੈ, ਜਿਹੜਾ ਤੁਸੀਂ ਸਵਾਲ ਕੀਤਾ, ਮੇਰੀ ਜੱਜ ਬਹਿਸ ਮੁੱਕਣ ਵਾਲੀ ਹੈ ਹੀ ਨਹੀਂ ਗੀ ਜੀ, ਕਿਉਂਕਿ ਦੋਨੋਂ ਪੱਖ ਨੇ ਇਹਦੇ ਵਿੱਚ। ਇੱਕ ਤਾਂ ਇਹਨੂੰ ਟੋਟਲੀ ਤੌਰ ਦੇ ਉੱਤੇ ਰੱਦ ਨਹੀਂ ਕੀਤਾ ਜਾ ਸਕਦਾ ਤੇ ਇਹਦੇ ਹੱਕ ਦੇ ਵਿੱਚ ਵੀ ਟੋਟਲੀ ਤੌਰ ਦੇ ਉੱਤੇ ਖੜਿਆ ਨਹੀਂ ਜਾ ਸਕਦਾ। ਜਿਹੜਾ ਤਰਕ ਤੁਸੀਂ ਦਿੱਤਾ ਉਹ ਬਿਲਕੁਲ ਵਾਜਬ ਤਰਕ ਹੈ। ਈਵਨ ਜਿੱਥੇ ਬਣਦੀਆਂ ਨੇ, ਜਾਪਾਨ ਦੀ ਟੈਕਨੋਲੋਜੀ ਹੈ, ਜਾਪਾਨ ਦੇ ਵਿੱਚ ਵੀ ਵੋਟਾਂ ਜਿਹੜੀਆਂ ਨੇ ਉਹ ਬੈਲਟ ਪੇਪਰ ਦੇ ਉੱਤੇ ਪਾਈਆਂ ਜਾਂਦੀਆਂ ਨੇ ਜੀ। ਜੋਗਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਸ ਵਾਰੀ ਘਟਮਾ ਜੀ ਵੀ ਆਪਣਾ ਚੀਫ ਮਿਨਿਸਟਰ ਹੈ ਜੀ, ਇਹ ਰੋਜ਼ ਐਲਾਨ ਤੇ ਐਲਾਨ ਕਰੀ ਜਾਂਦਾ ਜਾਂ ਬਣਾ ਇੱਕ ਨੀ ਪੱਥਰ ਕੇ ਜਾਂਦਾ ਜੀ। ਇੱਕ ਤਰ੍ਹਾਂ ਤੇ ਕਰੋੜਾਂ ਰੁਪਏ ਖਰਚੇ ਜਾਂਦੇ। ਚੀਫ ਮਿਨਿਸਟਰ ਦੇ ਅਧਿਕਾਰ ਖੇਤਰ ਕਿੰਨੇ ਵੀ ਕਿੰਨਾ ਪੈਸਾ ਖਰਚ ਕਰਦਾ ਜੀ, ਇਹ ਆਹੀ ਗੱਲ ਹੈ ਪੁੱਛਣ ਚਾਹੁੰਦਾ। ਥੈਂਕ ਯੂ ਜੀ। ਦੇਖੋ, ਅਧਿਕਾਰ ਖੇਤਰ ਤਾਂ ਹੁੰਦਾ ਨਾ ਜੇ ਪੈਸੇ ਹੋਣਗੇ, ਤਾਂ ਖਜ਼ਾਨੇ ਦੇ ਵਿੱਚ ਪੈਸੇ ਹੈਗੇ ਕਿੱਥੇ ਹੈ ਜੀ। ਅਧਿਕਾਰ ਖੇਤਰ CM ਦੇ ਕੋਲੇ ਪਾਵਰ ਤਾਂ ਬਹੁਤ ਨੇ। ਇਹ ਤਾਂ ਨਹੀਂ ਹੈਗਾ ਕਿ CM ਦੇ ਕੋਲੇ ਪਾਵਰਾਂ ਨਹੀਂ, ਉਹ ਕਰ ਨਹੀਂ ਸਕਦਾ, ਜੋ ਮਰਜ਼ੀ ਕਰੀ ਜਾਣੇ। ਐਲਾਨ ਕਰਨ ਦੇ ਵਿੱਚ ਕਿਸੇ ਦਾ ਕੀ ਜਾਂਦਾ। ਕਿਸੇ ਦੁਕਾਨਦਾਰ ਨੇ ਇਹ ਬਾਹਰ ਲਿਖ ਕੇ ਲਾਇਆ ਹੋਇਆ ਸੀਗਾ ਵੀ ਖੰਡ 5 ਰੁਪਏ ਕਿਲੋ। ਬਾਕੀ ਦੁਕਾਨਦਾਰ ਇਕੱਠੇ ਹੋ ਕੇ ਉਹਦੇ ਕੋਲੇ ਚਲੇ ਗਏ ਵੀ ਤੂੰ ਇਹ ਕੀ ਕਰ ਰਿਹਾ, ਖੰਡ ਦਾ ਰੇਟ ਤਾਂ 25 ਰੁਪਏ ਜਾਂ 30 ਰੁਪਏ ਆ, ਤੂੰ 5 ਰੁਪਏ ਕਿਉਂ ਲਾ ਕੇ ਬੈਠਾ ਹੋਇਆ, ਤੂੰ ਇਹ ਅਫੋਰਡ ਕਰ ਲੇਗਾ ਇੰਨੀ ਜਿਹੜੀ ਖੰਡ? ਉਹ ਕਹਿੰਦਾ ਮੇਰੀ ਦੁਕਾਨ 'ਚ ਖੰਡ ਮੁੱਕੀ ਹੋਈ ਆ, ਮੈਂ ਭਾਵੇਂ ਮੁਫਤ ਲਾ ਦਿਆਂ। ਤੇ ਜਦੋਂ ਹੈ ਹੀ ਕੱਖ ਨੀ ਗਾ, ਜਿਹੜਾ ਉਹ ਗੋਲ ਆ ਸਾਰਾ ਕੁਝ, ਤੇ ਐਲਾਨ ਜਿੰਨੇ ਮਰਜ਼ੀ ਕਰੀ ਜਾਣ, ਜਿਹੋ ਜਿਹੇ ਮਰਜ਼ੀ ਐਲਾਨ ਕਰੀ ਜਾਣ। ਤੁਸੀਂ ਤਾਂ 5-5 ਮਰਲੇ ਦੇ ਜਿਹੜੇ ਪਲਾਟ ਆ ਉਹ ਪਿੰਡਾਂ ਦੇ ਵਿੱਚ ਕੱਟ ਕੇ ਦੇਣ ਦੀ ਗੱਲ ਕਰ ਰਹੇ। ਇਹ ਵੀ ਐਲਾਨ ਕਰ ਸਕਦੇ ਆ ਉਹ ਕਿ ਅਸੀਂ ਚੰਨ ਦੇ ਉੱਤੇ ਦੇਵਾਂਗੇ 5-5 ਮਰਲੇ ਦੇ ਪਲਾਟ ਕੱਟ ਕੇ, ਤਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਛੁੱਟੀਆਂ ਕੱਟਣ ਦੇ ਵਾਸਤੇ ਚੰਨ ਦੇ ਉੱਤੇ ਜਾ ਸਕੋ। ਤੇ ਉਹਦੇ ਉੱਤੇ ਉੱਥੇ ਜਾਣ ਦਾ ਇੰਤਜ਼ਾਮ ਦੂਜੀ ਪਾਰਟੀ ਕਰ ਦੂਗੀ ਵੀ ਠੀਕ ਹੈ, ਜੇ ਇਹਨਾਂ ਨੇ ਪਲਾਟ ਦੇਣ ਦੀ ਗੱਲ ਕੀਤੀ ਆ ਤੇ ਅਸੀਂ ਉਡਨ ਤਸ਼ਤਰੀਆਂ ਦਾ ਇੰਤਜ਼ਾਮ ਜਿਹੜਾ ਕਰ ਦਿਆਂਗੇ ਕਿ ਉਹ ਤੁਹਾਨੂੰ ਉੱਥੇ ਲੈ ਕੇ ਜਾਇਆ ਕਰਨਗੀਆਂ ਵੀਕਐਂਡ ਦੇ ਉੱਤੇ। ਉੱਥੇ ਤੁਸੀਂ ਪਰਿਵਾਰ ਦੇ ਨਾਲ ਰਹਿ ਕੇ ਤੇ ਫਿਰ ਤੁਸੀਂ ਇੱਥੇ ਵਾਪਸ ਆ ਜਾਇਆ ਕਰੋਗੇ। ਇਹ ਸਭ ਪੋਸੀਬਲ ਹੈ ਕਿਉਂਕਿ ਡ੍ਰੀਮ ਸੈਲਰ ਨੇ ਸਾਰੇ ਇਕੱਠੇ ਹੋਏ। ਉਹ ਰਾਜ ਕਪੂਰ ਹੋਰਾਂ ਦੀ ਫਿਲਮ ਸੀਗੀ ਸਪਨੋਂ ਕਾ ਸੌਦਾਗਰ। ਇਹ ਸਾਰੇ ਸਪਨੋਂ ਕੇ ਸੌਦਾਗਰ ਹੀ ਨੇ। ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਐਲਾਨ ਕਰੀ ਜਾਣ। ਉਹ ਆਪ ਕਹੀ ਜਾਂਦੇ ਆ ਕਿ ਮੈਂ ਐਲਾਨਜੀਤ ਸਿੰਘ ਨਹੀਂ ਗਾ, ਮੈਂ ਵਿਸ਼ਵਾਸਜੀਤ ਸਿੰਘ ਆ। ਇਟ ਮੀਨਸ ਕਿ ਲੋਕਾਂ ਦੇ ਵਿੱਚ ਇਹ ਤਾਂ ਆ ਗਿਆ ਨਾ ਕਿ ਉਹ ਐਲਾਨਜੀਤ ਸਿੰਘ ਨੇ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ ਕਿ ਉਹਨਾਂ ਦੇ ਕੋਲੇ ਪਾਵਰ ਤਾਂ ਹੈ ਜੀ, CM ਦੇ ਕੋਲੇ। CM ਕੁਝ ਵੀ ਕਹੀ ਚੱਲੇ ਜੀ, ਪਰ ਦੇਣਾ ਕਿੱਥੋਂ ਆ? CM ਇਹ ਤਾਂ ਦੱਸੇ ਨਾ। 4.5 ਸਾਲ ਤੁਹਾਡਾ ਖਜ਼ਾਨਾ ਖਾਲੀ ਰਿਹਾ, ਹੁਣ ਖਜ਼ਾਨੇ ਦੇ ਵਿੱਚ ਪੈਸੇ ਕਿੱਥੋਂ ਆ ਗਏ? ਤੁਸੀਂ 72 ਦਿਨ ਦਾ ਰਿਪੋਰਟ ਕਾਰਡ ਕਿਉਂ ਦੇ ਰਹੇ ਹੋ? 4.5 ਸਾਲ ਦਾ ਰਿਪੋਰਟ ਕਾਰਡ ਕੌਣ ਦੇਊਗਾ? ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਮੈਂ 92% ਵਾਅਦੇ ਪੂਰੇ ਕਰਕੇ ਆਇਆ। ਉਹ 92% ਕਿਹੜੇ ਸੀਗੇ ਤੇ ਜਿਹੜੇ 8% ਰਹਿ ਗਏ ਉਹ ਕਿਹੜੇ ਸੀਗੇ? ਇਹ ਦੱਸ ਦਿਓ। ਇਹ ਕੋਈ ਨਹੀਂ ਦੱਸ ਰਿਹਾ। ਭੰਬਲ ਭੂਸਾ ਜੀ। ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਤੇ ਪਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ। ਜਦੋਂ ਬੰਬੇ ਤੋਂ ਵੀ ਚੱਲਦਾ, ਕਰਾਚੀ ਨੂੰ ਸਾਰਾ ਉਧਰ ਹੋਰ ਸਾਰੇ ਵਪਾਰ ਇਹਨਾਂ ਦਾ ਚੱਲਦਾ ਸਾਰੇ ਹਿੰਦੁਸਤਾਨ 'ਚ, ਤੇ ਪੰਜਾਬ ਵਾਲੇ ਬਾਰਡਰ ਦੀ ਜਾਂ ਕੋਈ ਗੱਲ ਕਰਦਾ ਤੇ ਵਿੱਚੇ ਕਾਂਗਰਸੀ ਵਿੱਚੇ ਸਾਰੇ ਅੜ ਕੇ ਖੜ ਜਾਂਦੇ ਆ
ਜੇ ਇੱਧਰੋਂ ਸਾਡਾ ਵਪਾਰ ਖੁੱਲੇ ਕਿੰਨਾ ਪੰਜਾਬ ਨੂੰ ਫਾਇਦਾ ਹੋ ਸਕਦਾ ਜੀ, ਜਦ ਹੋਰ ਸਾਰੇ ਪਾਸਿਓਂ ਚੱਲਦਾ। ਕੀ ਗੱਲ ਪੰਜਾਬ ਵਾਲੇ ਬਾਰਡਰ ਤੇ ਕਿਉਂ ਕੈਪਟਨ ਨੂੰ ਬੜੀਆਂ ਮਿਰਚਾਂ ਲੜਦੀਆਂ, ਹੋਰਨਾਂ ਨੂੰ ਵੀ? ਇਹ ਨਾ ਦੱਸੋ ਕਿੰਨਾ ਫਾਇਦਾ ਹੋ ਸਕਦਾ ਜੇ ਇਹ ਬਾਰਡਰ ਖੁੱਲ ਜਾਵੇ ਪੰਜਾਬ ਵਾਲਾ, ਪੰਜਾਬ ਨੂੰ ਜੀ। ਥੈਂਕ ਯੂ। ਦੇਖੋ, ਜਦੋਂ 1947 ਦੇ ਵਿੱਚ ਲੀਕ ਖਿੱਚੀ ਗਈ ਸੀ ਨਾ, ਉਹ ਪੰਜਾਬੀਆਂ ਦੀ ਹਿੱਕ ਦੇ ਉੱਤੇ ਲੀਕ ਸੀਗੀ। ਚੜ੍ਹਦਾ ਤੇ ਲਹਿੰਦਾ ਪੰਜਾਬ ਜਿਹੜਾ ਉਹ ਉਹਦੇ ਵਿੱਚ ਚੀਰੇ ਗਏ। ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆ ਕੇ ਇਹ ਕਹਿ ਦਿੱਤਾ ਸੀ ਆ ਪਿਛਲੇ ਦਿਨੀ ਜਦੋਂ ਕਰਤਾਰਪੁਰ ਗਏ ਆ ਕਿ ਉਹ ਮੇਰਾ ਭਰਾ ਆ, ਤੇ ਇਸ ਗੱਲ ਦੇ ਉੱਤੇ ਹੀ ਤਕਲੀਫ ਹੋ ਗਈ ਸੀ। ਮੈਂ ਤਾਂ ਉਦੋਂ ਵੀ ਗੱਲ ਕਹੀ ਸੀਗੀ ਕਿ ਲੋਕਾਂ ਦਾ ਥੋੜੀ ਕੋਈ ਰਿਸ਼ਤਾ ਟੁੱਟਿਆ ਆ, ਉਹਨਾਂ ਦੀ ਬੋਲੀ ਸਾਡੇ ਵਾਲੀ ਆ, ਉਹਨਾਂ ਦਾ ਕਲਚਰ ਸਾਡੇ ਵਾਲਾ। ਕਿ ਇਹ ਕਹਿਣ ਦੇ ਵਿੱਚ ਵੀ ਸਾਨੂੰ ਹਿਚਕਚਾਹਟ ਆ ਕਿ ਉਹ ਸਾਡੇ ਭਰਾ ਨਹੀਂ ਗੇ। ਭਰਾ ਹੋਣਾ ਵੀ ਕੋਈ ਮਾੜੀ ਗੱਲ ਹੋ ਗਈ, ਉਹ ਸਾਡੇ ਹੀ ਨੇ। ਇਹ ਮੁਲਕ ਠੀਕ ਆ, ਦੋ ਵਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ ਤਕਲੀਫ ਹੈ ਨਾ, ਉਹ ਪੰਜਾਬ ਤੋਂ ਆ, ਚਾਹੇ ਉਹ ਚੜ੍ਹਦਾ ਹੋਵੇ ਚਾਹੇ ਉਹ ਲਹਿੰਦਾ ਹੋਵੇ, ਕਿ ਕਿਤੇ ਖੁਸ਼ਹਾਲ ਨਾ ਹੋ ਜਾਣ। ਵਪਾਰ ਤਾਂ ਖੁੱਲਣਾ, ਇਹ 100% ਖੁੱਲਣਾ ਆ, ਸਿਰਫ ਟਾਈਮ ਹੈ ਕਿ ਕਦੋਂ ਖੁੱਲਣਾ। ਜਿਹੜੇ ਏਡੇ ਏਡੇ ਹਾਈਵੇ ਆਉਣ ਡੇ ਆ ਰਾਤ ਦਿਨ, ਉਹਨਾਂ ਦੇ ਉੱਤੇ ਕੰਮ ਚੱਲ ਰਿਹਾ, ਦੂਓ ਦੂ ਉਹ ਬਣਦੇ ਤੁਰੇ ਆਉਂਦੇ ਨੇ। ਜਿਹੜੇ ਇੱਕ ਕੋਰੀਡੋਰ ਬਣ ਰਹੇ ਨੇ ਵਿਸ਼ੇਸ਼, ਉਹ ਵੀ ਇਸੇ ਵਪਾਰ ਦੇ ਕਰਕੇ ਬਣ ਰਹੇ ਨੇ। ਦਿੱਲੀ ਕਟੜਾ ਹਾਈਵੇ ਦਾ ਮਕਸਦ ਕੀ ਹੈ? ਜਾਮਨਗਰ ਅੰਮ੍ਰਿਤਸਰ ਹਾਈਵੇ ਦਾ ਮਕਸਦ ਕੀ ਹੈ? ਦਿੱਲੀ ਤੋਂ ਮੁੰਬਈ ਤੱਕ ਹਾਈਵੇ ਤੇਜ਼ੀ ਦੇ ਨਾਲ ਬਣ ਰਿਹਾ, ਸਾਲ ਦੇ ਵਿੱਚ ਕੰਪਲੀਟ ਹੋ ਜਾਣਾ। ਉਹਨੇ ਅੱਗੋਂ ਇਹਦੇ ਦਿੱਲੀ ਕਟੜਾ ਵਾਲੇ ਹਾਈਵੇ ਦੇ ਨਾਲ ਜੁੜਨਾ। ਇਹ ਅੰਮ੍ਰਿਤਸਰ ਤੱਕ ਕਿਉਂ ਜਾ ਰਹੇ ਆ? ਜੇ ਕਿਸੇ ਨੂੰ ਕੋਈ ਭੁਲੇਖਾ ਤੇ ਉਹ ਵੀ ਆਪਣਾ ਤਰਕ ਦੱਸ ਦੇ। ਖੁੱਲਣਾ ਵਪਾਰ ਹੀ ਹੈ। ਜਿਹੜੇ 3 ਖੇਤੀ ਕਾਨੂੰਨ ਆਏ ਸੀਗੇ, ਇਹ ਉਸੇ ਹਿਸਾਬ ਦੇ ਨਾਲ ਹੀ ਆਏ ਸੀਗੇ, ਉਸੇ ਸਿਸਟਮ ਦੇ ਵਿੱਚੋਂ ਆਏ ਸੀਗੇ ਕਿ ਇੱਥੇ ਜਿਹੜੇ ਵਪਾਰੀ ਨੇ ਉਹ ਰਾਜ ਕਰਨਗੇ ਤੇ ਵਪਾਰੀ ਉਹ ਕਮਾਉਣਗੇ। ਉਹਦੇ ਵਿੱਚੋਂ ਪੰਜਾਬ ਨਹੀਂ ਕਮਾਊਗਾ, ਪੰਜਾਬੀ ਨਹੀਂ ਕਮਾਉਣਗੇ। ਸਵਾਲ ਸਭ ਤੋਂ ਵੱਡਾ ਇਹ ਖੜਾ ਆ। ਔਰ ਵੀ ਉਦੋਂ ਪਹਿਲਾਂ ਇਹਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਤਾਂ ਤਕਲੀਫ ਜਿਹੜੀ ਆ ਉਹ ਹੋ ਜਾਂਦੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਮੁੰਦਰੀ ਰਸਤਿਆਂ ਦੇ ਰਾਹੀਂ ਤਾਂ ਵਪਾਰ ਚੱਲ ਰਿਹਾ, ਉਹ ਵਪਾਰ ਰੁਕਿਆ ਥੋੜੀ ਹੈ। ਜਦੋਂ ਇਹ ਵਪਾਰ ਖੁੱਲ ਜੂਗਾ ਇਸ ਸੜਕ ਦੇ ਰਾਹੀਂ, ਕਿੰਨਾ ਖਰਚਾ ਘੱਟ ਹੋਊਗਾ, ਦੋਨੋਂ ਮੁਲਕਾਂ ਦੇ ਲੋਕ ਸੌਖੇ ਹੋ ਜਾਣਗੇ। ਜੇ ਅੱਜ ਇੱਥੇ ਗੰਢੇ ਦੀ ਜਾਂ ਟਮਾਟਰ ਦੀ ਕਿੱਲਤ ਆ, ਉਧਰੋਂ ਆ ਸਕਦਾ। ਜੇ ਉਧਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਇਧਰੋਂ ਜਾ ਸਕਦਾ। ਵਪਾਰ ਦੇ ਨਾਲ ਕਿੰਨੀਆਂ ਨੌਕਰੀਆਂ ਪੈਦਾ ਹੋਣਗੀਆਂ, ਉਹ ਤਕਲੀਫ ਦਿੰਦੀਆਂ ਨੇ ਇਹਨਾਂ ਲੋਕਾਂ ਨੂੰ ਕਿ ਕਿਤੇ ਨੌਕਰੀ ਪੈਦਾ ਹੋ ਗਈ, ਇਹ ਲੋਕ ਰੋਟੀ ਖਾਣ ਲੱਗ ਗਏ ਤੇ ਫਿਰ ਇਹ ਅੱਗੋਂ ਨਾ ਕੁਝ ਹੋਰ ਸੋਚਣ ਲੱਗ ਜਾਂਦੀ। ਇਸ ਕਰਕੇ ਇਹ ਤਕਲੀਫ ਜਿਹੜੀ ਆ ਇਹਨਾਂ ਸਿਆਸਤਦਾਨਾਂ ਨੂੰ ਹੁੰਦੀ ਆ। ਮੈਨੂੰ ਤਾਂ ਹੈਰਾਨਗੀ ਸਭ ਤੋਂ ਜ਼ਿਆਦਾ ਹੁੰਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਇਹਦੀ ਤਕਲੀਫ ਇੰਨੀ ਜ਼ਿਆਦੀ ਕਿਉਂ ਹੁੰਦੀ ਆ। ਉਹਨਾਂ ਨੂੰ ਤਾਂ ਜਿਵੇਂ ਉਹ ਸਿਆਣੇ ਕਹਿੰਦੇ ਭੂੰਡ ਹੀ ਲੜ ਜਾਂਦੇ ਆ ਇਹੋ ਜਿਹੀਆਂ ਗੱਲਾਂ ਦੇ ਉੱਤੇ। ਜਦੋਂ ਕਿਤੇ ਕੋਈ ਸਰਹੱਦ ਦੀ ਗੱਲ ਹੋਵੇ, ਸਰਹੱਦ ਦੇ ਵਪਾਰ ਦੀ ਗੱਲ ਹੋਵੇ, ਇਹ ਤਾਂ ਵਿਸ਼ਵ ਭਰ ਦੇ ਵਿੱਚ ਬੈਠਾ ਸਿੱਖ ਭਾਈਚਾਰਾ ਸੀਗਾ ਜਿਹਦਾ ਪ੍ਰੈਸ਼ਰ ਬਣ ਗਿਆ, ਪ੍ਰੈਸ਼ਰ ਪੈ ਗਿਆ ਤੇ ਕਰਤਾਰਪੁਰ ਲਾਂਘਾ ਖੁੱਲ ਗਿਆ। ਨਹੀਂ ਤਾਂ ਇਹਨਾਂ ਲੋਕਾਂ ਨੇ ਕਿੱਥੇ ਖੁੱਲਣ ਦੇਣਾ ਸੀ? ਉਹ ਲਾਂਘੇ ਵਾਲੇ ਬਿਆਨ ਤਾਂ ਯਾਦ ਕਰੋ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੋਣ, ਚਾਹੇ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਹੋਣ। ਇਹ ਤਾਂ ਮੰਨਦੇ ਹੀ ਨਹੀਂ ਸੀ ਵੀ ਨਾ 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 ਲਾਂਘਾ ਨਹੀਂ ਖੁੱਲਣ ਦੇਣਾ, ਬਾਕੀ ਜੋ ਮਰਜ਼ੀ ਹੋ ਜੇ। ਉਹ ਤਾਂ ਪ੍ਰੈਸ਼ਰ ਪੈ ਗਿਆ ਤਾਂ ਖੁੱਲ ਗਿਆ ਜੀ, ਅਦਰਵਾਈਜ਼ ਕਿੱਥੋਂ ਖੁੱਲਣਾ ਸੀਗਾ ਜੀ? ਵਪਾਰ ਵੀ ਜਦੋਂ ਖੁੱਲੂਗਾ ਇਸੇ ਪ੍ਰੈਸ਼ਰ ਦੇ ਤਹਿਤ ਹੀ ਖੁੱਲੂਗਾ ਜ਼ਰੂਰ। ਇਸ ਗੱਲ ਦੀ ਗਾਰੰਟੀ ਹੈ ਕਿ ਖੁੱਲੂਗਾ ਜੀ। ਬਿਲਕੁਲ ਜੀ। ਕੈਪਟਨ ਦੀ ਗੱਲ ਕੀਤੀ ਆ, ਉਹਦਾ ਕੋਈ ਹੋਰ ਉਹਨਾਂ ਦੇ ਨਾਲ ਰਿਸ਼ਤੇਦਾਰੀਆਂ ਵਾਲਾ ਪੰਗਾ ਆ, ਇਸ ਕਰਕੇ ਆ। ਹਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ, ਕੈਪਟਨ ਸਾਹਿਬ ਜਿੱਦਾਂ ਪਾਰਟੀ ਬਣਾ ਰਹੇ ਆ ਤੇ ਕੈਂਡੀਡੇਟ ਵੀ ਆਪਣੇ ਖੜੇ ਕਰੂਗੇ, ਤੇ ਕੀ ਲੱਗਦਾ ਜੀ ਇਹ ਸਿੱਧੇ ਤੌਰ ਤੇ ਕਾਂਗਰਸ ਦਾ ਹੀ ਨੁਕਸਾਨ ਕਰੂਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਤੇ ਜਾਂ ਆਮ ਆਦਮੀ ਪਾਰਟੀ ਦਾ ਇਹਦੇ ਨਾਲ ਫਾਇਦਾ ਹੋਊਗਾ ਵੋਟਾਂ ਦੇ ਵਿੱਚ? ਨੰਬਰ 2 ਜੀ, ਜਿੱਦਾਂ ਜਿਹੜੀ ਪਾਰਟੀ ਦਾ ਵੀ ਇਹ ਬੀਜੇਪੀ ਨੇ ਵੋਟਰ ਵੰਡ ਦੀ ਗੱਲ ਕਰਦੇ ਆ, ਸਾਥ ਦੇਣ ਦੀ ਗੱਲ ਕਰਦੇ ਆ, ਕੀ ਲੋਕ ਇੰਨੀ ਜਲਦੀ ਭੁੱਲ ਭੁਲਾ ਜਾਊਗੇ ਵੀ ਜਿਹੜਾ ਇੰਨੀ ਇਸ ਪਾਰਟੀ ਨੇ ਤਸ਼ੱਦਦ ਕੀਤਾ ਕਿਸਾਨਾਂ ਤੇ ਲੋਕ ਵੋਟਾਂ ਪਾ ਦੂਗੇ ਇਹਨਾਂ ਨੂੰ? ਇਹ ਹੈ ਜੀ ਕੁਐਸਚਨ ਜੀ। ਥੈਂਕ ਯੂ। ਦੇਖੋ ਕਿੰਨਾ ਨੁਕਸਾਨ ਕਰਦੇ ਆ ਇਹ ਅਜੇ ਸਵਾਲ ਤਾਂ ਮੇਰਾ ਖਿਆਲ ਵੋਟਾਂ ਤੱਕ ਇਹਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਾਰਟੀ ਜਿਹੜੀ ਬਣਾਈ ਆ, ਉਹ ਬਣਾਈ ਇਸੇ ਕਰਕੇ ਹੈ ਕਿ ਕਾਂਗਰਸ ਦਾ ਨੁਕਸਾਨ ਕਰਨ ਦੇ ਵਾਸਤੇ।
ਉਹ ਕਾਂਗਰਸ ਦਾ ਨੁਕਸਾਨ ਕਰਨ ਦੇ ਵਾਸਤੇ ਜਿਹਨੇ ਉਹਨਾਂ ਨੂੰ 2 ਵਾਰੀ ਮੁੱਖ ਮੰਤਰੀ ਬਣਾਇਆ, ਉਹ ਕਾਂਗਰਸ ਜਿਹਨੇ ਕਿ 4.5 ਸਾਲ ਉਹਨਾਂ ਨੂੰ ਪੁੱਛਿਆ ਹੀ ਨਹੀਂ ਕਿ ਭਾਈ ਤੁਸੀਂ ਕਿੱਥੇ ਹੋ, ਸੀਸਵਾਂ ਮਹਿਲ ਚੋਂ ਬਾਹਰ ਨਿਕਲੋਗੇ ਕਿ ਨਹੀਂ। ਉਹਦਾ ਨੁਕਸਾਨ ਕਰਨ ਦੇ ਵਾਸਤੇ ਉਹਨਾਂ ਨੇ ਇਹ ਪਾਰਟੀ ਬਣਾਈ ਹੈ। ਕਿੰਨਾ ਨੁਕਸਾਨ ਕਰ ਪਾਉਂਦੇ ਨੇ? ਸ਼ਹਿਰਾਂ ਦੇ ਵਿੱਚ ਨੁਕਸਾਨ ਤਾਂ ਕਰਨਗੇ, ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਕਰਨਗੇ। ਕਾਂਗਰਸ ਦਾ ਨੁਕਸਾਨ ਜ਼ਿਆਦਾ ਜਿਹੜਾ ਜਿੱਥੋਂ ਤੱਕ ਅਕਾਲੀ ਦਲ ਬਸਪਾ ਵਾਲੀ ਗੱਲ ਹੈ, ਦੇਖੋ ਅਕਾਲੀ ਦਲ ਉਹ ਡੇ ਬਾਈ ਡੇ ਹੇਠਾਂ ਤੁਰਿਆ ਜਾ ਰਿਹਾ। ਬੇਸ਼ੱਕ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ, ਉਮੀਦਵਾਰ ਐਲਾਨ ਦੇਣ ਦੇ ਨਾਲ ਕੁਝ ਨਹੀਂ ਹੁੰਦਾ। ਉਹ ਜਿਨ੍ਹਾਂ ਨੂੰ ਸਾਹਮਣੇ ਲਿਆ ਰਿਹਾ, ਇਹ ਸਮਝ ਨਹੀਂ ਆ ਰਹੀ ਕਿ ਕੌਣ ਉਹਨਾਂ ਦੇ ਸਲਾਹਕਾਰ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਜਿਹੜਾ ਸਮਾਂ ਉਹ ਮੱਤ ਮਾਰ ਦਿੰਦਾ, ਕਿ ਉਹ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਚਾਹੁੰਦੇ ਨੇ ਤੇ ਕੀ ਉਹ ਕਰਨ। ਉਹਦੇ ਤਾਂ ਹਾਲਾਤ ਉਹੋ ਜਿਹੇ ਬਣੇ ਹੋਏ ਨੇ ਇਸ ਵੇਲੇ। ਜਿਹੜਾ ਮੈਂ ਤਾਂ ਕਰਕੇ ਕਹਿੰਦਾ ਨਾ ਕਿ ਪੰਜਾਬ ਕੜਮੱਸ 2022 ਇਹਦਾ ਨਾਮ ਹੋ ਸਕਦਾ। ਇਹ ਕੜਮੱਸ ਪੈ ਗਿਆ ਹੈ ਸਿਆਸਤ ਦਾ, ਕੁਛ ਨਹੀਂ ਪਤਾ ਲੱਗ ਰਿਹਾ ਕਿ ਇਹ ਕਹਾਣੀ ਕਿੱਧਰ ਨੂੰ ਜਾਣੀ ਆ ਔਰ ਕਿਹਨੇ ਕਿੱਥੋਂ ਕਿੰਨਾ ਗੇਨ ਕਰਨਾ। ਇਸ ਵੇਲੇ ਇਹ ਜਿਹੜੇ ਇਦਾਂ ਦੀਆਂ ਪਾਰਟੀਆਂ ਸਾਹਮਣੇ ਆ ਰਹੀਆਂ ਨੇ ਨਾ, ਭੈਣ ਜੀ ਹੁਣ ਪਹਿਲਾਂ ਪੁੱਛਿਆ ਕਿੰਨੀਆਂ ਕੁ ਪਾਰਟੀਆਂ ਨੇ, ਇਹ ਬਹੁਤੀਆਂ ਪਾਰਟੀਆਂ ਜਿੱਤਣ ਵਾਸਤੇ ਨਹੀਂ ਸਾਹਮਣੇ ਆ ਰਹੀਆਂ ਜੀ, ਇਹ ਦੂਜੀਆਂ ਧਿਰਾਂ ਨੂੰ ਹਰਾਉਣ ਦੇ ਵਾਸਤੇ ਸਾਹਮਣੇ ਆ ਰਹੀਆਂ ਨੇ। ਜਦੋਂ ਤੁਹਾਡੀ ਮਨਸ਼ਾ ਜਿਹੜੀ ਇਹ ਹੋਵੇ ਕਿ ਮੈਂ ਫਲਾਣੇ ਨੂੰ ਥੱਲੇ ਕਿਵੇਂ ਸੁੱਟਣਾ, ਤੇ ਫਿਰ ਆਪਣੀ એનર્ਜੀ ਤਾਂ ਸਾਰੀ ਤੁਸੀਂ ਉੱਥੇ ਹੀ ਵੇਸਟ ਕਰ ਦਿੰਦੇ ਹੋ ਨਾ। ਜੇ ਤੁਸੀਂ ਆਪਣੇ ਆਪ ਨੂੰ ਉੱਪਰ ਚੁੱਕਣ ਦੇ ਵਾਸਤੇ ਕੋਈ ਕੰਮ ਕਰੋ ਤੇ ਉਹ ਤੁਹਾਨੂੰ ਕਿਤੇ ਦਾ ਕਿਤੇ ਲਿਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਕਾਂਗਰਸ ਨੂੰ ਹਰਾਉਣ ਦੇ ਵਾਸਤੇ ਸਾਹਮਣੇ ਆਏ ਨੇ, ਜਿੱਤਣ ਦੇ ਵਾਸਤੇ ਆਏ ਹੀ ਨਹੀਂ। ਜਿਹੜੀ ਤੁਸੀਂ ਗੱਲ ਕਹੀ ਕਿ ਲੋਕੀ ਭੁੱਲ ਜਾਣਗੇ, ਨਹੀਂ, ਮੇਰਾ ਖਿਆਲ ਲੋਕੀ ਤਾਂ ਯਾਦ ਰੱਖੇ ਹੋਏ ਆ, ਲੋਕੀ ਯਾਦ ਰੱਖਣਗੇ। ਹਾਂ, ਸਿਆਸੀ ਲੋਕ ਜਿਹੜੇ ਉਹ ਭੁੱਲ ਗਏ ਹੋਏ ਆ, ਔਰ ਜਿਨ੍ਹਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਬੜੀ ਰਹਿੰਦੀ ਹੈ, ਚੋਣ ਲੜਨੀ ਹੈ, MLA ਦੀ ਚੋਣ ਜਿਹੜੀ ਉਹ ਲੜਨੀ ਹੈ। ਟਿਕਟੂ ਜਿਹੜੇ ਨੇ ਉਹ ਭੱਜੇ ਭੁੱਜੇ ਫਿਰਦੇ ਨੇ ਤੇ ਉਹ ਟਿਕਟਾਂ ਲੈਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੱਕ ਜਾਣਗੇ ਵੀ। ਆ ਸਿਰਫ ਚੋਣ ਜਾਬਤਾ ਲੱਗ ਲੈਣ ਦਿਓ। ਅਸਲ ਜਿਹੜੇ ਅਸਲੀਅਤ ਆ ਨਾ ਜੀ ਇਹਨਾਂ ਦੀ, ਉਹ ਕੁੰਜ ਲੱਥਣ ਤੋਂ ਬਾਅਦ ਆਉਣੀ ਹੈ। ਇਹ ਕੁੰਜ ਲੱਥੂਗੀ ਉਦਣ ਜਿੱਦਣ ਚੋਣ ਜਾਬਤਾ ਲੱਗ ਗਿਆ ਕਿ ਕਿਹੜੇ ਕਿੱਧਰ ਨੂੰ ਜਾਂਦੇ ਨੇ। ਇਹ ਭੱਜ ਨੱਠ ਐਸੀ ਲੱਗੂਗੀ ਕਿ ਜੇ ਤੁਸੀਂ ਘੰਟੇ ਬਾਅਦ ਵੀ ਬੁਲੇਟਿਨ ਕਰੀ ਚੱਲੋਗੇ ਨਾ ਕਿ ਆਹ ਬੰਦਾ ਇਸ ਵੇਲੇ ਕਿਹੜੀ ਪਾਰਟੀ ਦੇ ਵਿੱਚ, ਤੇ ਉਹ ਬਦਲਿਆ ਹੋਇਆ ਹੋਊਗਾ ਜੀ। ਇਹੋ ਜਿਹੇ ਹਾਲਾਤ ਇਸ ਵਾਰੀ ਬਣਨਗੇ। ਇੱਕ ਦਿਨ 'ਚ 3 ਪਾਰਟੀਆਂ। ਬਿੰਦਰ ਤੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੈਪਟਨ ਦਾ ਇਹਨਾਂ ਲੋਕਾਂ ਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇਹਨਾਂ ਲੰਬੀ ਤੋਂ ਜਾ ਕੇ ਚੋਣ ਲੜੀ ਸੀ, ਉਦੋਂ ਵੀ ਇਹਨਾਂ ਬਾਦਲ ਦਲ ਨੂੰ ਫਾਇਦਾ ਪਹੁੰਚਾਇਆ ਤੇ ਰਵਨੀਤ ਸਿੰਘ ਬਿੱਟੂ ਨੇ ਇੱਧਰ ਸੁਖਬੀਰ ਬਾਦਲ ਨੂੰ ਜਲਾਲਪੁਰ ਤੋਂ ਫਾਇਦਾ ਪਹੁੰਚਾਇਆ। ਉਦੋਂ ਨਹੀਂ ਪਤਾ ਲੱਗਾ। ਬਾਦਲ ਇੰਨਾ ਸਿਆਣਾ, ਉਹਨੇ ਮਨਪ੍ਰੀਤ ਦੇ ਵਿਰੁੱਧ ਸੇਮ ਨਾਂ ਦਾ ਬੰਦਾ ਖਿਲਾਰਤਾ ਸੀ। ਇਸ ਤਰ੍ਹਾਂ ਇਹਨਾਂ ਨੂੰ ਵੀ ਕਾਂਗਰਸ ਵਾਲਿਆਂ ਨੂੰ, ਚੰਨੀ ਪਾਰਟੀ ਨੂੰ ਸਮਾਰਟ ਹੋਣਾ ਪੈਣਾ ਜੇ ਜਿੱਤਣਾ ਤੇ ਨਹੀਂ ਤੇ ਇਹਨਾਂ ਦੀ ਬਾਦਲ ਨਹੀਂ ਪੈਰ ਲੱਗਣ ਦੇਣੇ। ਅੱਜ ਕੱਲ੍ਹ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ, ਲੋਕੀ ਸਗੋਂ ਉਲਟ ਪਾਸੇ ਜਾਂਦੇ ਆ। ਜਿਹੜਾ ਵੀ ਪੈਸੇ 4 ਦੇ ਦਿੰਦਾ ਉੱਧਰ ਚਲੇ ਜਾਂਦੇ, ਉਹ ਪਾਰਟੀ ਨਹੀਂ ਵੇਂਦੇ। ਭਾਵੇਂ ਪਾਰਟੀ ਇਹ ਗਲਤ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਬੇਅਦਬੀ ਕਰਾਈ ਆ ਜਾਂ ਕੁਝ ਵੀ, ਉਹਨਾਂ ਨੂੰ ਪੈਸੇ ਚਾਹੀਦੇ ਆ। ਜੇ 1000 ਰੁਪਈਆ ਜਾਂ 2-2000 ਰੁਪਈਆ ਦੇ ਦਿਓ ਤੇ ਲੋਕੀ ਵੋਟਾਂ ਉੱਧਰ ਹੀ ਦੇ ਦਿੰਦੇ ਆ, ਬਾਹਰ ਹੀ ਫੜਾ ਦਿੰਦੇ ਆ ਤੇ ਉਹ ਇੱਕ ਜਣਾ ਜਾ ਕੇ ਸੰਦੂਖੜੀ 'ਚ ਪਾ ਆਉਂਦਾ ਵਾ। ਤੇ ਲੋਕੀ ਕਿਉਂ ਨਹੀਂ ਸੋਚਦੇ ਇਹ ਗੱਲਾਂ ਜੀ? ਮੁੱਖ ਮੰਤਰੀ ਚੁਣਨ ਲਈ ਜਾਂ ਮਤਲਬ ਕੋਈ ਵੀ MP ਜਾਂ MLA ਚੁਣਨ ਲਈ ਲੋਕੀ ਇਹ ਸੋਚਦੇ ਹੀ ਨਹੀਂ ਬਿਲਕੁਲ। ਕੀ ਇਹ ਅਨਪੜ੍ਹਤਾ ਜਾਂ ਕੀ ਗੱਲ ਆ ਜੀ? ਥੈਂਕ ਯੂ ਜੀ। ਪਤਾ ਨਹੀਂ ਤੁਸੀਂ ਕੀ ਇਹਨੂੰ ਕਹਿ ਸਕਦੇ। ਅਨਪੜ੍ਹਤਾ ਤਾਂ ਨਹੀਂ ਕਹੀ ਜਾ ਸਕਦੀ ਕਿ ਸਿਰਫ ਅਨਪੜ੍ਹਤਾ ਹੈ। ਲੋਕ ਪੜ੍ਹ ਲਿਖ ਤਾਂ ਗਏ ਆ। ਮੇਰੀ ਚਾਚੇ ਇਸ ਵਾਰੀ ਥੋੜਾ ਜਿਹਾ ਬਦਲਾਓ ਇੰਨਾ ਕੁ ਹੋਊਗਾ ਕਿ ਕਿਸਾਨ ਅੰਦੋਲਨ ਨੇ ਲੋਕਾਂ ਦੀ ਸੋਚ ਬਦਲੀ ਆ, ਬਹੁਤ ਹੱਦ ਤੱਕ ਬਦਲੀ ਆ ਜੀ। ਲੋਕ ਸਵਾਲ ਕਰਨ ਲੱਗੇ ਆ, ਲੋਕਾਂ ਨੂੰ ਸਮਝ ਪੈ ਗਈ ਕਿ ਇਹ ਸਾਡੇ ਨਾਲ ਇਹ ਹੋਇਆ ਕੀ ਹੈ। ਹੁਣ ਉਹਨੂੰ ਕਿੰਨੀ ਕੁ ਦੇਰ ਯਾਦ ਰੱਖਦੇ ਆ, ਇਹ ਵੱਡਾ ਸਵਾਲ ਰਹੂਗਾ, ਕਿਉਂਕਿ ਯਾਦ ਰੱਖਣਾ ਵੱਡੀ ਗੱਲ ਹੁੰਦੀ ਹੈ। ਜੇ ਯਾਦ ਹੀ ਨਾ ਰੱਖਿਆ ਲੋਕਾਂ ਨੇ, ਫਿਰ ਕੀ ਕਿਹਾ ਜਾ ਸਕਦਾ? ਪਤਾ ਤਾਂ ਲੋਕਾਂ ਨੂੰ ਸਾਰਿਆਂ ਨੂੰ ਹੈਗਾ। ਦੇਖਦੇ ਆ। ਮੈਂ ਤਾਂ ਟਵੀਟ ਵੀ ਕੀਤਾ ਹੁਣ ਤੋਂ ਕੁਝ ਘੰਟੇ ਪਹਿਲਾਂ ਕਿ ਕੀ ਇਹ ਐਕਸਪੈਕਟ ਕਰੀਏ ਕਿ ਰਵਨੀਤ ਸਿੰਘ ਬਿੱਟੂ ਇੱਕ ਵਾਰੀ ਫੇਰ ਜਲਾਲਾਬਾਦ ਤੋਂ ਇਸ ਵਾਰੀ ਚੋਣ ਲੜਨ ਜਾਊਗਾ
ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਲੰਬੀ ਤੋਂ ਚੋਣ ਲੜਨਗੇ? ਨਹੀਂ ਲੜਨਗੇ, ਕਿਉਂਕਿ ਉਦੋਂ ਰਵਨੀਤ ਸਿੰਘ ਬਿੱਟੂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਗਿਆ ਸੀਗਾ ਜਲਾਲਾਬਾਦ, ਭਗਵੰਤ ਮਾਨ ਨੂੰ ਹਰਾਇਆ ਜਾ ਸਕੇ। ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਲੰਬੀ ਚੋਣ ਲੜਨ ਦੇ ਵਾਸਤੇ ਗਏ ਸੀਗੇ ਤਾਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਇਆ ਜਾ ਸਕੇ। ਉਹ ਇਸੇ ਕਰਕੇ ਗਏ ਸੀਗੇ। ਇਸ ਵਾਰੀ ਸ਼ਾਇਦ ਨਹੀਂ ਜਾਣਗੇ। ਜੇ ਅਜੇ ਵੀ ਲੋਕਾਂ ਨੂੰ ਭੁੱਲ ਭੁਲਾ ਗਿਆ ਤੇ ਦੇਖੋ ਅਸੀਂ ਤਾਂ ਵੱਧ ਤੋਂ ਵੱਧ ਇਹੀ ਕਰ ਸਕਦੇ ਆ ਨਾ ਕਿ ਯਾਦ ਕਰਵਾਈ ਜਾਂਦੇ ਆ, ਬਾਰ-ਬਾਰ ਯਾਦ ਕਰਵਾਈ ਜਾਂਦੇ ਆ। ਕਿਹੜਾ ਹਫ਼ਤਾ ਹੁੰਦਾ ਜਦੋਂ ਡਰੱਗ ਦੀ ਗੱਲ ਨਹੀਂ ਹੁੰਦੀ ਤੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਨਹੀਂ ਹੁੰਦੀ ਜਾਂ ਇਹਨਾਂ ਦੀ ਅਸਲੀਅਤ ਨਹੀਂ ਦੱਸਦੇ। ਹੁਣ ਲੋਕ ਭੁੱਲ ਜਾਣ ਤੇ ਫਿਰ ਲੋਕਾਂ ਦਾ ਕਸੂਰ ਹੈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।